ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਸਾਡਾ ਭਾਰਤ ਨਾਲੋਂ ਸਦਾ ਸਦਾ ਲਈ ਨਾਤਾ ਟੁੱਟ ਚੁੱਕਿਆ ਤੇ ਹੁਣ ਸਾਡੀ ਲੜਾਈ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ। ਨਿਸ਼ਾਨਾ ਖਾਲਿਸਤਾਨ ਰਹਿਣਾ। ਬੈਂਗਵਾਲ ਊਚ ਨੀਚ ਚੱਲ ਸਕਦੀ ਆ, ਬੰਦੇ ਬਦਲੇ ਜਾ ਸਕਦੇ ਆ, ਸਾਧਨ ਬਦਲੇ ਜਾ ਸਕਦੇ ਆ, ਨਿਸ਼ਾਨਾ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਵਾਰ-ਵਾਰ ਨਾ ਬਦਲੇ ਜਾਣ ਨਿਸ਼ਾਨੇ ਕੌਮ। ਸਾਡਾ ਨਿਸ਼ਾਨਾ ਜਿਹੜਾ ਕੀ ਆ ਤੇ ਨਿਸ਼ਾਨੇ ਦੀ ਪੂਰਤੀ ਲਈ ਜਿਹੜੇ ਸਾਧਨ ਜਾਂ ਤਰੀਕੇ ਨੇ ਉਹਨਾਂ ਵਿੱਚ ਬਦਲਾਅ ਲਿਆਉਣਾ ਸੁਭਾਵਿਕ ਗੱਲ ਆ। ਜਿੱਥੋਂ ਸਾਨੂੰ ਲੱਗੇ ਕਿ ਇਹ ਠੀਕ ਨਹੀਂ ਉੱਥੇ ਅਸੀਂ ਆਪੇ ਹੀ ਉਹਨੂੰ ਛੱਡ ਵੀ ਸਕਦੇ। ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਆ ਤੇ ਸਿੱਖ ਬੱਚੇ ਬੱਚੀਆਂ ਜਿਹੜੇ ਨੌਜਵਾਨ ਨੇ 20 ਸਾਲ ਦੇ ਲਾਗੇ ਚਾਗੇ ਬਹੁਤ ਵੱਡੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਨੂੰ ਜਾ ਰਹੇ। ਜਦੋਂ KPS ਗੱਲ ਦੀ ਕਿਤਾਬ ਆਈ ਆ ਉਹਦੇ 'ਚ ਲਿਖਿਆ ਹੋਇਆ ਕਿ ਅਸੀਂ ਇਹ ਦਿਖਾਉਣਾ ਸੀ ਕਿ ਜਿਹੜਾ ਕੁਝ ਖਾੜਕੂ ਕਹਿੰਦੇ ਆ ਉਹਦੇ ਉਲਟ ਵੀ ਜੇ ਖਾੜਕੂ ਕਹਿੰਦੇ ਆ ਸ਼ਰਾਬ ਪੀਣੀ ਮਾੜੀ ਆ, ਠੇਕੇ ਬੰਦ ਹੋਣੇ ਚਾਹੀਦੇ ਆ, ਤਾਂ ਅਸੀਂ ਪੰਜਾਬ 'ਚ ਨਸ਼ਿਆਂ ਦਾ ਦਰਿਆ ਵਗਾ ਦਿਆਂਗੇ। ਜੇ ਖਾੜਕੂ ਕਹਿੰਦੇ ਆ ਵੀ ਚਮਕੀਲੇ ਵਰਗੇ ਮਾੜੇ ਗਾਇਕ ਜਾਂ ਮਾੜੀ ਗਾਇਕੀ ਪ੍ਰਵਾਨ ਨਹੀਂ, ਅਸੀਂ ਇੱਥੇ ਉਹੋ ਜਿਹੀ ਗਾਇਕੀ ਲੈ ਕੇ ਆਵਾਂਗੇ। ਅੱਜ ਬਹੁਤ ਸਾਰੇ ਸਾਡੇ ਭੈਣ ਭਰਾ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਦੇ ਇਲਾਕੇ ਦੇ ਸਿੱਖ ਸੰਘਰਸ਼ ਦੇ ਸੂਰਮਿਆਂ ਬਾਰੇ ਨਹੀਂ ਗਿਆਨ। ਇਹ ਇੰਡੀਅਨ ਸਟੇਟ ਦਾ ਟ੍ਰੈਪ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਉਹਨਾਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਇਹਨਾਂ ਦੇ ਦਿਲ ਦਿਮਾਗ ਵਿੱਚ, ਸਿੱਖ ਜਵਾਨੀ ਦੇ ਦਿਲ ਦਿਮਾਗ ਵਿੱਚ ਉਹਨਾਂ ਲੋਕਾਂ ਦਾ ਅਕਸ ਖਰਾਬ ਕਰਨਾ ਜਿਹੜੇ ਕੌਮ ਲਈ ਲੜੇ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਾਂ ਜਿਹੜੇ ਅੱਜ ਵੀ ਖਾਲਿਸਤਾਨ ਦੇ ਸੰਘਰਸ਼ ਨੂੰ ਜਿਉਂਦਾ ਰੱਖ ਰਹੇ। ਪਰ ਜਦੋਂ ਕਿਤੇ ਇਹ ਨੌਜਵਾਨ ਕਿਸੇ ਪੀਰ ਤੁੱਕੇ ਨਾਲ ਜਾਂ ਡੌਂਕੀ ਲਾ ਕੇ ਜਾਂ ਆਈਲਟਸ ਕਰਕੇ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਮੁਲਕ ਨਿਕਲ ਜਾਣ, 5-6 ਮਹੀਨਿਆਂ ਬਾਅਦ ਉਸ ਬੱਚੇ ਦਾ ਉੱਥੇ ਜਾ ਕੇ ਕਾਇਆ ਕਲਪ ਹੋ ਜਾਂਦਾ। ਤੋਂ ਜਿਹੜੇ ਬੱਚੇ ਇੱਥੇ ਇੰਡੀਆ ਦੇ ਵਿੱਚ ਇੰਡੀਅਨ ਜਿਹੜਾ ਹਮਲਾ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨ ਵਾਲਾ ਉਹਦੇ ਸ਼ਿਕਾਰ ਬਣ ਕੇ ਪਤਤ, ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਦੇ ਆ, ਉਹ ਬੱਚੇ ਕੈਨੇਡਾ, ਅਮਰੀਕਾ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਆਪਦੀ ਕੌਮ ਦੇ ਵਿਰਸੇ ਨਾਲ ਜੁੜਦੇ ਨੇ। ਸਭ ਤੋਂ ਵੱਡੀ ਗੱਲ ਕਿ ਖਾਲਿਸਤਾਨ ਦੇ ਸੰਘਰਸ਼ ਨਾਲ ਉਹਨਾਂ ਦਾ ਤਾਲਮੇਲ ਬਣਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜ ਦੇ ਹਕੂਮਤ ਦੇ ਹਮਲੇ ਦੀ ਅੱਜ 40ਵੀਂ ਵਰ੍ਹੇਗੰਢ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮਨਾਈ ਗਈ। ਖਾਲਸਾ ਪੰਥ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਪੂਰੀ ਤਰ੍ਹਾਂ ਉੱਥੇ ਦੱਸ ਦਿੱਤਾ ਕਿ ਸਿੱਖ ਭਾਰਤ ਵਿੱਚ ਗੁਲਾਮ ਨੇ ਤੇ ਆਜ਼ਾਦੀ ਦੀ ਲੜਾਈ ਜਾਰੀ ਹੈ। ਅੱਜ ਦਰਬਾਰ ਸਾਹਿਬ ਦੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਬਾਅਦ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੌਮ ਦੇ ਨਾਲ ਸੰਦੇਸ਼ ਦਿੱਤਾ, ਜਿਹਦੇ ਵਿੱਚ ਜੂਨ 1984 ਨੂੰ ਹੋਈਆਂ ਸ਼ਹਾਦਤਾਂ ਦਾ ਜ਼ਿਕਰ ਹੋਇਆ। ਕਾਰ ਸੇਵਾ ਵਾਲੇ ਖਾਸ ਤੌਰ ਤੇ ਧਾਰਮੀ ਫੌਜੀਆਂ ਦਾ ਜ਼ਿਕਰ ਕੀਤਾ ਗਿਆ। ਉਪਰੰਤ ਹਲੇਮੀ ਰਾਜ ਦੀ ਗੱਲ ਕੀਤੀ ਗਈ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਵਾਂਗ ਜਥੇਦਾਰ ਸਾਹਿਬਾਨ ਵੀ ਖਾਲਿਸਤਾਨ ਸ਼ਬਦ ਵਰਤਣ ਤੋਂ ਗੁਰੇਜ਼ ਕਰਦੇ ਆ। ਬਾਅਦ ਵਿੱਚ ਉੱਥੇ ਸਿੱਖ ਨੌਜਵਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰੀਆਂ ਹੋਈਆਂ ਸੀ। ਇਸ ਕਰਕੇ ਮਾਹੌਲ ਜਿਹੜਾ ਸੀ ਉਹ ਸਾਫ਼ ਦਿਖਦਾ ਸੀਗਾ ਕਿ ਅੱਜ ਇੱਥੇ ਕੀ ਵਾਪਰ ਸਕਦਾ। ਸੋ ਉਹੀ ਹੋਇਆ, ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜੇ ਤੇ ਜਿਹੜੀ ਭਾਰਤੀ ਹਕੂਮਤ ਜਾਂ ਸਟੇਟ ਦੁਨੀਆ ਭਰ ਦੇ ਵਿੱਚ ਇਹ ਪ੍ਰਭਾਵ ਦੇਣ ਦਾ ਯਤਨ ਕਰ ਰਿਹਾ ਕਿ ਪੰਜਾਬ ਵਿੱਚ ਤਾਂ ਕੋਈ ਖਾਲਿਸਤਾਨ ਦੀ ਗੱਲ ਨਹੀਂ, ਤੇ ਅੱਜ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਖਾਲਿਸਤਾਨ ਦੇ ਨਾਅਰਿਆਂ ਨੇ ਦੁਨੀਆ ਨੂੰ ਦੱਸਿਆ ਕਿ ਸਿੱਖ ਕੀ ਚਾਹੁੰਦੇ। ਇਹਦੇ ਨਾਲ ਹੀ ਇਸ ਗੱਲ ਦਾ ਆਪਾਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ, ਅੱਜ ਫੇਰ ਕਿ ਜਿਸ ਪੰਜਾਬ ਦੀ ਧਰਤੀ ਉੱਤੇ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਦੇ, ਜਿੱਥੇ ਸਿੱਖ ਨੌਜਵਾਨ ਆਪਦੀ ਕੌਮ ਦਾ ਘਰ ਬਣਾਉਣ ਲਈ ਤਤਪਰ ਨੇ, ਉੱਥੇ ਨਾਲ ਦੀ ਨਾਲ ਇਸੇ ਪੰਜਾਬ ਦੇ ਵਿੱਚ ਹੁਣੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਤੇ ਜਿਹੜੀ ਪਾਰਟੀ 1984 ਚ ਇਹ ਕਰਤੂਤ ਕਰਨ ਵੇਲੇ ਮੋਢੀ ਸੀ, ਕਾਂਗਰਸ ਪਾਰਟੀ,
ਉਹਨੂੰ ਇੱਥੋਂ 6-7 ਲੋਕ ਸਭਾ ਦੀਆਂ ਸੀਟਾਂ ਜਿਤਾਈਆਂ ਨੇ। ਤੇ ਇਹ ਗੱਲ ਸਾਨੂੰ ਸਭ ਨੂੰ ਪਤਾ ਹੋਣੀ ਚਾਹੀਦੀ ਆ ਕਿ ਭਾਜਪਾ ਜਾਂ ਹੋਰ ਜਿੰਨੇ ਵੀ ਇਸ ਭਾਰਤੀ ਹਕੂਮਤੀ ਮੁੱਖ ਧਾਰਾ ਦੀਆਂ ਪਾਰਟੀਆਂ ਨੇ, ਸਾਰਿਆਂ ਦੀ ਸਹਿਮਤੀ ਸੀ, ਸਾਰਿਆਂ ਨੇ ਰਲ ਮਿਲ ਕੇ ਇਹ ਪਾਪ ਕਮਾਇਆ ਕਿ ਸਿੱਖ ਕੌਮ ਦੇ ਸਭ ਤੋਂ ਕੇਂਦਰੀ ਸਥਾਨ ਦੇ ਉੱਤੇ ਟੈਂਕਾਂ ਨਾਲ, ਬੰਬਾਂ ਨਾਲ ਬੰਬਾਰਮੈਂਟ ਜਿਹੜੀ ਆ ਹੋਈ, ਕਿ ਇੱਥੇ ਤਿਰੰਗਾ ਝੰਡਾ ਝੁਲਾ ਕੇ ਉਹਨਾਂ ਨੇ ਸਾਡੀ ਕੌਮ ਦੀ ਅਣਖ ਨੂੰ ਵੰਗਾਰੇ। ਤੇ ਜਿੱਥੇ ਸਾਡੀ ਕੌਮ ਨੇ ਬੀਤੇ ਦੌਰ ਦੇ ਵਿੱਚ ਆਪਣੇ ਧਰਮ ਪ੍ਰਤੀ, ਆਪਣੀ ਕੌਮ ਪ੍ਰਤੀ ਜਿਹੜਾ ਫਰਜ਼ ਬਣਦਾ ਸੀ ਉਹ ਨਿਭਾਉਣ 'ਚ ਕੋਈ ਕਸਰ ਨਹੀਂ ਛੱਡੀ, ਉੱਥੇ ਨਾਲ ਦੀ ਨਾਲ ਇਹ ਵੀ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਵੀ ਸਾਡੇ ਵਿੱਚੋਂ ਹੀ ਗਦਾਰੀਆਂ ਕਰਨ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ। ਗਦਾਰੀ ਇਕੱਲੀ ਇਹ ਨਹੀਂ ਹੁੰਦੀ ਵੀ ਤੁਸੀਂ ਕਿਸੇ ਆਪਦੇ ਸੰਘਰਸ਼ ਦੇ ਵਿੱਚ ਸਰਗਰਮ ਸਿੰਘ ਨੂੰ, ਜੁਝਾਰੂ ਵੀਰ ਨੂੰ ਕੈਟਪੁਣਾ ਕਰਕੇ, ਟਾਊਟਪੁਣਾ ਕਰਕੇ, ਮੁਖਬਰੀ ਕਰਕੇ ਗ੍ਰਿਫਤਾਰ ਕਰਵਾਤਾ, ਤੇ ਇਹ ਗਦਾਰੀ ਆ। ਗਦਾਰੀ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤਣਾ ਗਦਾਰੀ ਹੈ। ਤੇ ਸਾਨੂੰ ਸਭ ਨੂੰ ਪਤਾ ਕਿ ਭਾਰਤ ਦੇ ਹੱਕ ਵਿੱਚ ਖੜ ਕੇ ਪੰਜਾਬ ਦੇ ਸਾਰੇ ਸਿਆਸੀ ਭਲਵਾਨ, ਜਿੰਨੇ IAS IPS ਅਫਸਰ ਨੇ, ਇਹ ਸਾਰੇ ਪੰਥ ਤੇ ਪੰਜਾਬ ਨਾਲ ਗਦਾਰੀ ਕਰਦੇ। ਤੇ ਸਾਨੂੰ ਮੱਤਾਂ ਦਿੱਤੀਆਂ ਜਾਂਦੀਆਂ ਨੇ ਕਿ ਇਸ ਸਿਸਟਮ ਦੇ ਵਿੱਚ ਬੜਾ ਕੁਛ ਆ, ਇਸ ਸਿਸਟਮ ਤੋਂ ਆਪਾਂ ਨੂੰ ਲਾਹਾ ਮਿਲ ਸਕਦਾ, ਆਪਾਂ ਆਪਦੇ ਬੱਚਿਆਂ ਨੂੰ IAS IPS ਬਣਾਓ, ਤੇ ਆਪਾਂ ਇੱਥੇ MLA MP ਬਣਾਓ। ਮੈਂ ਇਸ ਮਸਲੇ ਉੱਤੇ ਅੱਜ ਜੂਨ 84 ਦੇ ਘੱਲੂ ਘਾਰੇ ਮੌਕੇ ਕੁਝ ਗੱਲਾਂ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਸਾਡਾ ਭਾਰਤ ਨਾਲੋਂ ਸਦਾ ਸਦਾ ਲਈ ਨਾਤਾ ਟੁੱਟ ਚੁੱਕਿਆ, ਤੇ ਹੁਣ ਸਾਡੀ ਲੜਾਈ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ। ਪਰ ਖਾਲਿਸਤਾਨ ਕੋਈ ਕਿਸੇ ਦਰਖਤ ਨੂੰ ਲੱਗਿਆ ਹੋਇਆ ਅੰਬ ਨਹੀਂ ਹੈਗਾ ਜਿਹੜਾ ਜਾ ਕੇ ਲਾਹ ਲਿਆਉਣਾ ਤੇ ਆਪਾਂ ਆਪਦੇ ਘਰੇ ਸਿਰ ਤੇ ਟਿਕਾ ਲੈਣਾ। ਇਹਦੇ ਲਈ ਸਾਨੂੰ ਰਣਨੀਤੀ ਦੀ ਲੋੜ ਪਊਗੀ। ਰਣਨੀਤੀ ਹੈ ਜਿਹੜੀ, ਉਹ ਇਹ ਨਹੀਂ ਕਿ ਇੱਕ ਬੰਦਾ ਜਾਂ ਇੱਕ ਧਿਰ ਜਾਂ ਇੱਕ ਸਿੱਖਾਂ ਦਾ ਕੋਈ ਗਰੁੱਪ ਕਵੇ ਤੇ ਉਹ ਰਣਨੀਤੀ ਆਖਰੀ ਹੈ। ਜਿਹੜੀ ਵੀ ਚੀਜ਼ ਦੇ ਨਾਲ, ਜਿਹੜੀ ਵੀ ਗੱਲ ਦੇ ਨਾਲ ਸਾਡੀ ਲੜਾਈ ਮਜ਼ਬੂਤ ਹੁੰਦੀ ਹੋਵੇ, ਸਾਡੀ ਮੰਜ਼ਿਲ ਨੇੜੇ ਆਉਂਦੀ ਹੋਵੇ, ਉਹ ਰਣਨੀਤੀ ਜਿਹੜੀ ਆ ਉਹ ਸਹੀ ਆ। ਤੇ ਜਿਹਦੇ ਨਾਲ ਸਾਡਾ ਕੰਮ ਖਰਾਬ ਹੁੰਦਾ ਹੋਵੇ, ਨਿਸ਼ਾਨਾ ਖਾਲਿਸਤਾਨ ਰਹਿਣਾ। ਬੈਂਗਵਾਲ ਊਚ ਨੀਚ ਚੱਲ ਸਕਦੀ ਆ, ਬੰਦੇ ਬਦਲੇ ਜਾ ਸਕਦੇ ਆ, ਸਾਧਨ ਬਦਲੇ ਜਾ ਸਕਦੇ ਆ, ਨਿਸ਼ਾਨਾ ਨਹੀਂ ਬਦਲਿਆ ਜਾ ਸਕਦਾ, ਕਿਉਂਕਿ ਵਾਰ-ਵਾਰ ਨਾ ਬਦਲੇ ਜਾਣ ਨਿਸ਼ਾਨੇ ਕੌਮ। ਇਹਦੇ ਲਈ ਸਾਨੂੰ ਜਿਹੜੇ ਰਸਤੇ ਦੇ ਵਿੱਚ ਉਤਰਾ ਚੜਾ ਆਉਣ, ਜਿਹੜੀਆਂ ਸ਼ਖਸੀਅਤਾਂ ਮਿਲਣ, ਜਿਹੜੇ ਸਾਧਨ ਮਿਲਣ, ਜਿਹਦਾ ਜਿੰਨਾ ਜਿੰਨਾ ਸਾਨੂੰ ਲਾਹਾ ਮਿਲਦਾ ਹੋਊਗਾ ਉਹ ਲੈਂਦੇ ਰਹਿਣਾ ਚਾਹੀਦਾ। ਤੇ ਜਿਹੜੀ ਚੀਜ਼ ਸਾਨੂੰ ਜਿੱਥੇ ਜਾ ਕੇ ਨੁਕਸਾਨ ਕਰਨ ਲੱਗੇ ਉੱਥੇ ਛੱਡ ਦੇਣੀ ਚਾਹੀਦੀ। ਇਸ ਗੱਲ ਨੂੰ ਸਮਝਾਉਣ ਲਈ ਉਦਾਹਰਨ ਰੂਪ ਦੇ ਵਿੱਚ ਇੱਕ ਮੈਂ ਗੱਲ ਕਰਾਂ ਕਿ 1990 ਦੇ ਗੇੜ ਵਿੱਚ ਖਾੜਕੂ ਜਥੇਬੰਦੀਆਂ ਵੱਲੋਂ ਸਮਾਜ ਸੁਧਾਰ ਲਹਿਰ ਦੇ ਨਾਂ ਦੇ ਉੱਤੇ ਇੱਕ ਕਾਲ ਦਿੱਤੀ ਗਈ ਸੀ, ਜਿਹਦੇ ਵਿੱਚ ਆਪਣੇ ਸਿੱਖ ਸਮਾਜ ਵਿੱਚ ਆਈਆਂ ਹੋਈਆਂ ਕੁਰੀਤੀਆਂ ਤੋਂ ਲੋਕਾਂ ਨੂੰ ਦੂਰ ਕਰਨ ਦੇ ਲਈ ਯਤਨ ਕੀਤਾ ਗਿਆ ਸੀ। ਹੁਣ ਚਾਹੀਦਾ ਤਾਂ ਇਹ ਸੀ ਕਿ ਉਸ ਸਾਰੇ ਦਸਤਾਵੇਜ਼ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਦੇ ਉੱਤੇ ਪ੍ਰੇਰਨਾ ਦਿੱਤੀ ਜਾਂਦੀ, ਪਰ ਕਈ ਬੰਦੇ ਸਾਡੀ ਕੌਮ ਦੇ ਵਿੱਚ ਉਸ ਮੌਕੇ ਧੌਂਸ ਮਾਰੂ ਬਿਰਤੀ ਵਾਲੇ ਸੀ, ਜਿਨ੍ਹਾਂ ਨੇ ਆਮ ਲੋਕਾਂ ਨੂੰ ਇਸ ਸਮਾਜ ਸੁਧਾਰ ਲਹਿਰ ਦੇ ਨਾਂ ਤੇ ਬਹੁਤ ਤੰਗ ਕੀਤਾ, ਜਲੀਲ ਕੀਤਾ। ਤੇ ਜਦੋਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਜਥੇਬੰਦੀਆਂ ਨੂੰ ਇਸ ਗੱਲ ਦੀ ਸਮਝ ਲੱਗੀ ਕਿ ਇਹ ਗੱਲ ਤਾਂ ਸਾਡੇ ਸੰਘਰਸ਼ ਦੇ ਖਿਲਾਫ ਭੁਗਤ ਸਕਦੀ ਆ, ਸਾਡੀ ਕੌਮ ਦੇ ਉਹ ਲੋਕ ਜਿਹੜੇ ਸਾਡੀਆਂ ਠਾਰਾਂ ਨੇ ਜਾਂ ਜਿਹੜੇ ਸਾਡੇ ਲਈ ਸਾਧਨ ਪੈਦਾ ਕਰਦੇ ਆ, ਉਹ ਕਿੱਥੇ ਦੱਸਦੇ ਫਿਰਨਗੇ ਕਿਸੇ ਥਾਂ ਤੇ ਜਦੋਂ ਕਿਸੇ ਪ੍ਰੋਬਲਮ 'ਚ ਹੋਣਗੇ ਕਿ ਅਸੀਂ ਤਾਂ ਆਪ ਇਸ ਸੰਘਰਸ਼ ਦੇ ਵਿੱਚ ਆ। ਕੀ ਪਤਾ ਸਾਹਮਣੇ ਕੈਟ ਨੇ ਕਿ ਟਾਊਟ ਨੇ ਜਿਹੜੇ ਘੇਰੀ ਖੜੇ ਆ। ਬਸ ਇਹ ਗਲਤ ਜੀ ਗੱਲ ਆ, ਤੇ ਇਸ ਕਰਕੇ ਇਹਨੂੰ ਸਹੀ ਮੌਕੇ ਤੇ ਸਹੀ ਤਰੀਕੇ ਨਾਲ ਕਰਾਂਗੇ, ਹਾਲ ਦੀ ਘੜੀ ਇਹਦਾ ਕੋਈ ਹੱਲ ਕਰੀਏ। ਮੈਨੂੰ ਬੜਾ ਉਸ ਮੌਕੇ ਦੀ ਖਾੜਕੂ ਖਾਲਿਸਤਾਨੀ ਲੀਡਰਸ਼ਿਪ ਤੇ ਇਸ ਗੱਲ ਦਾ ਫਖਰ ਆ ਕਿ ਉਹਨਾਂ ਨੇ ਮੀਡੀਆ ਦੇ ਵਿੱਚ ਪੂਰਾ ਬਿਆਨ ਦੇ ਕੇ ਕਿ ਸਮਾਜ ਸੁਧਾਰ ਲਹਿਰ ਅਸੀਂ ਪੰਥ ਲਈ, ਪੰਜਾਬ ਲਈ, ਭਲੇ ਲਈ ਸ਼ੁਰੂ ਕੀਤੀ ਸੀ, ਪਰ ਇਹਦੇ ਨਾਲ ਬਹੁਤ ਸਾਰੇ ਨਵੇਂ ਤਰ੍ਹਾਂ ਦੇ ਵਿਵਾਦ ਪੈਦਾ ਹੋ ਰਹੇ ਨੇ।
ਮੁਸ਼ਕਲਾਂ ਵੱਧ ਰਹੀਆਂ ਨੇ। ਅਸੀਂ ਆਮ ਲੋਕਾਂ ਨੂੰ ਧੱਕੇ ਨਾਲ, ਜ਼ੁਲਮ ਨਾਲ ਜਾਂ ਜ਼ਬਰ ਨਾਲ ਕੋਈ ਜਿਹੜੀ ਗੱਲ ਆ ਉਹ ਨਹੀਂ ਕਰਾਉਣੀ ਚਾਹੁੰਦੇ। ਇਸ ਕਰਕੇ ਅਸੀਂ ਸਮਾਜ ਸੁਧਾਰ ਲਹਿਰ ਜਿਹੜੀ ਆ ਉਹ ਵਾਪਸ ਲੈਂਦੇ। ਮੇਰੀ ਇਹ ਗੱਲ ਦੱਸਣ ਤੋਂ ਭਾਵ ਇਹ ਆ ਕਿ ਕੋਈ ਵੀ ਜਿਹੜਾ ਨੀਤੀ ਪੈਂਤੜਾ ਹੈ, ਕੋਈ ਵੀ ਜਿਹੜੀ ਗੱਲ ਅਸੀਂ ਕਹੀ ਹੋਈ ਹੈ ਵੀ ਉਹਦੇ ਤੇ ਡਟੇ ਰਹਿਣਾ, ਉਹਦੇ ਲਈ ਮਤਲਬ ਪੂਰਾ ਹੋ ਜਾਣਾ ਵੀ ਐ ਆਕੜ ਜਾਣਾ, ਇਹ ਗੱਲ ਠੀਕ ਨਹੀਂ। ਜਿਹੜੀ ਵੀ ਗੱਲ ਜਦੋਂ ਤੱਕ ਸਾਨੂੰ ਫਾਇਦਾ ਦਿੰਦੀ ਆ ਉਹਨੂੰ ਅਪਣਾਓ, ਕਿ ਜਦੋਂ ਸਾਨੂੰ ਲੱਗੇ ਕਿ ਹੁਣ ਫਾਇਦਾ ਨਹੀਂ ਦੇ ਰਹੀ, ਨੁਕਸਾਨ ਕਰਨ ਲੱਗੀ ਆ, ਉਹਨੂੰ ਛੱਡ ਦਿਓ। ਜਿਹੜਾ ਆਪਾਂ ਭਾਰਤ ਦਾ ਇਤਿਹਾਸ ਪੜ੍ਹਦੇ ਆ ਉਹਦੇ ਚ ਗਾਂਧੀ ਨੇ ਬੜੀ ਵਾਰ ਇਸ ਤਰ੍ਹਾਂ ਦੇ ਅੰਦੋਲਨ ਜਿਹੜੇ ਸੀ ਵੱਡੇ ਲੈਵਲ ਤੇ, ਇੰਡੀਆ ਲੈਵਲ ਤੇ ਗੋਰਿਆਂ ਦੇ ਖਿਲਾਫ ਕਾਲ ਦੇ ਦੇਣੀ, ਤੇ ਜਦੋਂ ਉਹਦਾ ਜੀ ਕਰਨਾ, ਜਦੋਂ ਉਹਨੂੰ ਲੱਗਣਾ ਕਿ ਮੇਰੇ ਏਜੰਡੇ ਅਨੁਸਾਰ ਇਹ ਠੀਕ ਨਹੀਂ ਕੰਮ, ਉਹਨੇ ਵਾਪਸ ਲੈ ਲੈਣਾ। ਬੜੀ ਵਾਰ ਉਹਦੀ ਆਲੋਚਨਾ ਹੋਈ, ਬੜੀ ਵਾਰ ਉਹਦਾ ਵਿਰੋਧ ਹੋਇਆ, ਪਰ ਗਾਂਧੀ ਨੇ ਕਦੇ ਵੀ ਇਸ ਗੱਲ ਦੀ ਪਰਵਾਹ ਨਹੀਂ ਸੀ ਕੀਤੀ। ਉਹਨੇ ਇਹ ਦੇਖਿਆ ਕਿ ਮੈਂ ਆਪਦੇ ਜਿਹੜਾ ਸੋਚਿਆ ਹੋਇਆ ਉਹਦੇ ਅਨੁਸਾਰ ਚੱਲਣਾ। ਇਸੇ ਤਰੀਕੇ ਨਾਲ ਖਾਲਿਸਤਾਨੀ ਸਫਾਂ ਦੇ ਵਿੱਚ ਸਾਨੂੰ ਇਹ ਗੱਲ ਲਿਆਉਣੀ ਪਊਗੀ ਕਿ ਸਾਡਾ ਨਿਸ਼ਾਨਾ ਜਿਹੜਾ ਕੀ ਆ, ਤੇ ਨਿਸ਼ਾਨੇ ਦੀ ਪੂਰਤੀ ਲਈ ਜਿਹੜੇ ਸਾਧਨ ਜਾਂ ਤਰੀਕੇ ਨੇ ਉਹਨਾਂ ਵਿੱਚ ਬਦਲਾਅ ਲਿਆਉਣਾ ਸੁਭਾਵਿਕ ਗੱਲ ਆ। ਜਿੱਥੋਂ ਸਾਨੂੰ ਲੱਗੇ ਕਿ ਇਹ ਠੀਕ ਨਹੀਂ, ਉੱਥੇ ਅਸੀਂ ਆਪੇ ਹੀ ਉਹਨੂੰ ਛੱਡ ਵੀ ਸਕਦੇ। ਖੈਰ, ਅਗਲੀ ਗੱਲ ਇਹ ਹੈ ਕਿ ਪੰਜਾਬ ਦੀ ਧਰਤੀ ਉੱਤੇ ਅਸੀਂ ਘੜੇ ਦੀ ਮੱਛੀ ਵਾਂਗ ਅਸੀਂ ਦੁਸ਼ਮਣ ਦੇ ਹਮੇਸ਼ਾ ਸਾਹਮਣੇ ਹੁੰਨੇ ਆ, ਤੇ ਜਿਹੜੇ ਸਾਡੇ ਭੈਣ ਭਰਾ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਨੇ, ਉਹਨਾਂ ਦੇ ਹਾਲਾਤ ਤੇ ਮਾਹੌਲ ਬਿਲਕੁਲ ਵੱਖਰਾ ਹੈ। ਮੈਂ ਅੱਗੇ ਵੀ ਇਸ ਪ੍ਰੋਗਰਾਮ 'ਚ ਬਹੁਤ ਵਾਰ ਗੱਲ ਕੀਤੀ ਆ। ਕੈਨੇਡਾ ਤੋਂ ਇੱਕ ਸਾਡੇ ਸੱਜਣ ਆ, ਉਹ ਮੇਰੇ ਨਾਲ ਇਸ ਮਸਲੇ ਤੇ ਕਈ ਵਾਰੀ ਚਰਚਾ ਚਿੰਤਾ ਵਜੋਂ ਕਰਦੇ ਰਹੇ ਆ ਕਿ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਆ, ਤੇ ਸਿੱਖ ਬੱਚੇ ਬੱਚੀਆਂ ਜਿਹੜੇ ਨੌਜਵਾਨ ਨੇ 20 ਸਾਲ ਦੇ ਲਾਗੇ ਚਾਗੇ ਬਹੁਤ ਵੱਡੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਨੂੰ ਜਾ ਰਹੇ, ਤੇ ਵੀ ਇਹਦਾ ਸਾਨੂੰ ਨੁਕਸਾਨ ਹੋ ਰਿਹਾ। ਨੁਕਸਾਨ ਵੀ ਜਿਹੜੀ ਚਿੰਤਾ ਦੇ ਵਿੱਚੋਂ ਉਹ ਦੱਸਦੇ ਸੀ, ਉਹ ਜਾਇਜ਼ ਦੱਸਦੇ ਸੀ, ਪਰ ਮੇਰਾ ਉਹਨਾਂ ਦੇ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਹੋਣ ਦੇ ਬਾਵਜੂਦ ਇੱਕ ਤਰਕ ਜਾਂ ਇੱਕ ਦਲੀਲ ਮੈਂ ਕਹਿੰਦਾ ਸੀ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਜਿਹੜੇ ਮੁੰਡੇ ਨੂੰ ਇੰਡੀਅਨ ਸਟੇਟ ਸਿਸਟਮ ਨੇ ਆਪਦੇ ਨਿਸ਼ਾਨੇ ਤੇ ਲੈ ਕੇ ਉਹਨੂੰ ਨਸ਼ੇੜੀ, ਅਯਾਸ਼ ਤੇ ਕਰਾਹੇ ਪਾਇਆ ਹੋਇਆ, ਕਿਉਂਕਿ ਇਹ ਇੱਕ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ ਕਿ 1984 ਮੌਕੇ ਸੰਤ ਭਿੰਡਰਾਂ ਵਾਲਿਆਂ ਨੇ ਆਪਦੀ ਪ੍ਰੇਰਨਾ ਦੇ ਕੇ ਪ੍ਰਚਾਰ ਦੇ ਨਾਲ ਇਹੋ ਜਿਹੇ ਮਰਜੀਵੜੇ ਖੜੇ ਕਰਤੇ ਸੀ। ਇਹਨਾਂ ਸਿੱਖਾਂ ਦੇ ਅੰਦਰ ਇਹੋ ਜਿਹੀ ਸਪਿਰਿਟ ਆ ਵੀ ਜਦੋਂ ਇਹ ਸੀਸ ਤਲੀ ਤੇ ਧਰ ਲੈਂਦੇ ਆ, ਜਦੋਂ ਇਹ ਆਈ ਤੇ ਆ ਜਾਂਦੇ, ਉਦੋਂ ਆਪਦੇ ਗੁਰੂ ਨੂੰ, ਆਪਦੇ ਧਰਮ ਨੂੰ ਸਮਰਪਿਤ ਹੋ ਕੇ, ਅਰਦਾਸ ਤੋਂ ਸਮਰਪਿਤ ਹੋ ਕੇ ਜਦੋਂ ਇਹ ਧਰਮ ਹੇਤ ਸੀਸ ਮਾਰਨ ਦਾ ਮਿੱਥ ਲੈਂਦੇ ਆ, ਫਿਰ ਇਹ ਮੋੜੇ ਨਹੀਂ ਜਾ ਸਕਦੇ, ਡੱਕੇ ਨਹੀਂ ਜਾ ਸਕਦੇ। ਜਿਵੇਂ 1984 ਦੇ ਘੱਲੂਘਾਰੇ ਤੋਂ ਬਾਅਦ ਵਿੱਚ ਜਿਹੜੇ ਵੱਡੇ ਫੌਜ ਦੇ ਅਧਿਕਾਰੀ ਸੀ, ਉਹਨਾਂ ਨੇ ਆਪ ਕਿਹਾ ਬਈ ਜਿੰਨੀ ਦਲੇਰੀ, ਦ੍ਰਿੜਤਾ ਤੇ ਸੂਰਮਗਤੀ ਨਾਲ, ਜਿੰਨੀ ਜਾਂਬਾਜ਼ੀ ਨਾਲ ਸੰਤ ਭਿੰਡਰਾਂ ਵਾਲਿਆਂ ਦੇ ਸਮਰਥਕ ਫੌਜ ਦਾ ਮੁਕਾਬਲਾ ਕਰਦੇ ਦੇਖੇ ਆ, ਜਿਵੇਂ ਉਹ ਲੜੇ ਆ, ਜਿਵੇਂ ਉਹਨਾਂ ਨੇ ਹੱਸ ਕੇ ਸ਼ਹਾਦਤਾਂ ਪਾਈਆਂ ਨੇ, ਜੇ ਕਿਤੇ ਇਸ ਤਰ੍ਹਾਂ ਦੇ ਜਜ਼ਬੇ ਵਾਲੇ ਸਾਡੇ ਕੋਲ ਹੋਣ, ਅਸੀਂ ਫੌਜ ਲੈ ਕੇ ਜੇ ਪਾਕਿਸਤਾਨ ਤੇ ਹਮਲਾ ਕਰੀਏ, ਅਸੀਂ ਤਾਂ 24 ਘੰਟਿਆਂ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਇਹ ਗੱਲ ਕਹਿਣ ਦਾ ਉਹਨਾਂ ਅਫਸਰਾਂ ਦਾ ਭਾਵ ਸੀ ਕਿ ਜਿਹੜੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਲਈ ਸਿਰਾਂ ਉੱਤੇ ਖੱਪਣ ਬੰਨ੍ਹ ਕੇ ਖਾਲਿਸਤਾਨ ਦੇ ਸੰਘਰਸ਼ ਦੇ ਸੁਪਨੇ ਨੂੰ ਉੱਥੇ ਜਿਹਨੂੰ ਕਹਿੰਦੇ ਸੀ ਨੀਂਹ ਰੱਖੀ ਗਈ, ਜਿਹੜੇ ਉੱਥੇ ਜੂਝੇ ਨੇ, ਉਹਨਾਂ ਦੀ ਦਲੇਰੀ, ਉਹਨਾਂ ਦੀ ਸੂਰਮਗਤੀ ਬੇਮਿਸਾਲ ਸੀ। ਸੋ ਇਸ ਗੱਲ ਦਾ ਇੰਡੀਅਨ ਸਟੇਟ ਨੂੰ ਹਮੇਸ਼ਾ ਹੀ ਡਰ ਰਹਿੰਦਾ ਕਿ 1984 ਵਾਂਗ ਕੋਈ ਹੋਰ ਘਟਨਾਕ੍ਰਮ ਵਾਪਰ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸਿਰਾਂ ਤੇ ਖੱਪਣ ਬੰਨ੍ਹ ਕੇ ਇੰਡੀਅਨ ਸਟੇਟ ਖਿਲਾਫ ਮੈਦਾਨ ਵਿੱਚ ਆਉਣਗੇ। ਤੇ ਇਹ ਵੀ ਗੱਲ ਆ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਸਮਝਦੀ ਆ ਕਿ ਇੱਕ ਵਾਰ ਬੇਸ਼ੱਕ ਅਸੀਂ ਹਥਿਆਰਬੰਦ ਗਰੀਲਾ ਸੰਘਰਸ਼, ਖਾਲਿਸਤਾਨੀ ਖਾੜਕੂ ਸੰਘਰਸ਼ ਉੱਤੇ ਕਾਬੂ ਜ਼ਰੂਰ ਪਾ ਲਿਆ, ਪਰ ਇਹਦੀ ਸੰਭਾਵਨਾ ਸਦਾ ਹੀ ਆ, ਪੋਟੈਂਸ਼ੀਅਲ ਬਹੁਤ ਆ। ਸੋ ਉਹਨਾਂ ਨੇ ਇਹਦਾ ਹੱਲ ਇਹ ਕੱਢਿਆ ਕਿ ਪੰਜਾਬ ਦੀ ਧਰਤੀ ਉੱਤੇ ਨਸ਼ਿਆਂ ਦਾ ਦਰਿਆ ਵਗਾ ਦਿਓ, ਪੰਜਾਬ ਦੀ ਧਰਤੀ ਉੱਤੇ
ਇਹੋ ਜਿਹੇ ਗਾਉਣ ਪਾਣੀ ਦਾ, ਇਹੋ ਜਿਹੇ ਅਸਭਿਅਕ, ਇਹੋ ਜਿਹੇ ਮਾੜੇ ਗੰਦੇ ਭੈੜੇ ਬੋਲਾਂ ਦੇ ਗਾਣਿਆਂ ਦਾ ਇਹੋ ਜਿਹਾ ਜਾਲ ਫੈਲਾਓ ਬਈ ਲੋਕਾਂ ਨੂੰ ਇਹ ਲੱਗੇ ਕਿ ਬਦਮਾਸ਼ੀ ਕਰਨੀ ਜਾਂ ਪੁੱਠੇ ਕੰਮ ਕਰਨੇ ਹੀ ਬਹੁਤ ਵਧੀਆ ਗੱਲ ਹੁੰਦੀ ਹੈ। ਸੋ ਆਪਾਂ ਦੇਖ ਰਹੇ ਹਾਂ ਕਿ ਭਾਰਤੀ ਹਕੂਮਤ ਨੂੰ ਇਸ ਗੱਲ ਦੇ ਵਿੱਚ ਕੁਝ ਹੱਦ ਤੱਕ ਕਾਮਯਾਬੀ ਮਿਲੀ ਹੈ। ਪੰਜਾਬ ਦੀ ਧਰਤੀ ਉੱਤੇ ਨਸ਼ਿਆਂ ਦੇ ਵਿੱਚ ਗਰਸੇ ਹੋਏ ਲੋਕਾਂ ਨੂੰ ਆਪਾਂ ਜਦੋਂ ਦੇਖਦੇ ਹਾਂ, ਜਦੋਂ ਸੋਸ਼ਲ ਮੀਡੀਆ ਉੱਤੇ ਇਹ ਵੀਡੀਓਜ਼ ਆਉਂਦੀਆਂ ਨੇ, ਉਦੋਂ ਆਪਣਾ ਮਨ ਦੁਖੀ ਹੁੰਦਾ। ਇਵੇਂ ਹੀ ਬਹੁਤ ਸਾਰੇ ਜਿਹੜੇ ਗਾਉਣ ਵਾਲੇ ਨੇ, ਜਿਹੜੇ ਇਸ ਇਹਨੂੰ ਕਹਿੰਦੇ ਸੀ ਕਲਾਕਾਰ, ਉਹ ਲੋਕਾਂ ਲਈ ਰੋਲ ਮਾਡਲ ਬਣਦੇ ਜਾ ਰਹੇ ਨੇ। ਤੇ ਉਹ ਜਦੋਂ ਆਪਦੇ ਗੀਤਾਂ ਰਾਹੀਂ, ਜਦੋਂ ਆਪਦੇ ਸਾਰੇ ਗਾਉਣ ਪਾਣੀ ਰਾਹੀਂ ਨਾਲੇ ਤਾਂ ਨੋਟ ਕਮਾਉਂਦੇ ਆ ਤੇ ਨਾਲੇ ਨੌਜਵਾਨੀ ਨੂੰ ਕਰਾਹੇ ਪਾਉਂਦੇ ਆ। ਇਹ ਜਿਹੜਾ ਸਾਰਾ ਪ੍ਰੋਜੈਕਟ ਵਾ, ਇਹਦੇ ਵਿੱਚ ਸਾਨੂੰ ਸਭ ਨੂੰ ਪਤਾ ਕਿ ਕਿਵੇਂ ਦਿੱਲੀ ਨੇ, ਇੰਡੀਆ ਨੇ KPS ਗਿੱਲ ਦੇ ਰਾਹੀਂ ਇਹ ਪ੍ਰੋਜੈਕਟ ਲੈ ਕੇ ਆਂਦਾ ਸੀ। ਜਦੋਂ KPS ਗਿੱਲ ਦੀ ਕਿਤਾਬ ਆਈ ਆ, ਉਹਦੇ 'ਚ ਲਿਖਿਆ ਹੋਇਆ ਕਿ ਅਸੀਂ ਇਹ ਦਿਖਾਉਣਾ ਸੀ ਕਿ ਜਿਹੜਾ ਕੁਝ ਖਾੜਕੂ ਕਹਿੰਦੇ ਆ ਉਹਦੇ ਉਲਟ, ਵੀ ਜੇ ਖਾੜਕੂ ਕਹਿੰਦੇ ਆ ਸ਼ਰਾਬ ਪੀਣੀ ਮਾੜੀ ਆ, ਠੇਕੇ ਬੰਦ ਹੋਣੇ ਚਾਹੀਦੇ ਆ, ਤਾਂ ਅਸੀਂ ਪੰਜਾਬ 'ਚ ਨਸ਼ਿਆਂ ਦਾ ਦਰਿਆ ਵਗਾ ਦੇਵਾਂਗੇ। ਜੇ ਖਾੜਕੂ ਕਹਿੰਦੇ ਆ ਵੀ ਚਮਕੀਲੇ ਵਰਗੇ ਮਾੜੇ ਗਾਇਕ ਜਾਂ ਮਾੜੀ ਗਾਇਕੀ ਪ੍ਰਵਾਨ ਨਹੀਂ, ਅਸੀਂ ਇੱਥੇ ਉਹੋ ਜਿਹੀ ਗਾਇਕੀ ਲੈ ਕੇ ਆਵਾਂਗੇ। ਅੱਜ ਬਹੁਤ ਸਾਰੇ ਸਾਡੇ ਭੈਣ ਭਰਾ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਦੇ ਇਲਾਕੇ ਦੇ ਸਿੱਖ ਸੰਘਰਸ਼ ਦੇ ਸੂਰਮਿਆਂ ਬਾਰੇ ਨਹੀਂ ਗਿਆਨ, ਜਾਂ ਪਿਛਲੇ ਦੌਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਅੱਜ ਤੱਕ ਦੇ ਉਹਨਾਂ ਗੁਰਸਿੱਖਾਂ ਦਾ ਨਹੀਂ ਪਤਾ ਕਿ ਭਾਈ ਬਿਧੀ ਚੰਦ ਜਾਂ ਭਾਈ ਕਨ੍ਹਈਆ ਜੀ ਦਾ ਜਾਂ ਕਿਸੇ ਹੋਰ ਇਤਿਹਾਸਕ ਨਾਇਕ ਜਿਹੜਾ ਖਾਲਸਾ ਪੰਥ ਲਈ ਸਤਿਕਾਰਯੋਗ ਹੈ, ਉਹਦੇ ਬਾਰੇ ਉਹਨਾਂ ਨਹੀਂ ਪਤਾ। ਪਰ ਗਾਉਣ ਵਾਲਿਆਂ ਬਾਰੇ, ਫਿਲਮੀ ਕਲਾਕਾਰਾਂ ਬਾਰੇ ਜ਼ਿਆਦਾ ਪਤਾ। ਇਹ ਇੰਡੀਅਨ ਸਟੇਟ ਦਾ ਟਰੈਪ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਉਹਨਾਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਇਹਨਾਂ ਦੇ ਦਿਲ ਦਿਮਾਗ ਵਿੱਚ, ਸਿੱਖ ਜਵਾਨੀ ਦੇ ਦਿਲ ਦਿਮਾਗ ਵਿੱਚ ਉਹਨਾਂ ਲੋਕਾਂ ਦਾ ਅਕਸ ਖਰਾਬ ਕਰਨਾ ਜਿਹੜੇ ਕੌਮ ਲਈ ਲੜੇ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਜਾਂ ਜਿਹੜੇ ਅੱਜ ਵੀ ਖਾਲਿਸਤਾਨ ਦੇ ਸੰਘਰਸ਼ ਨੂੰ ਜਿਉਂਦਾ ਰੱਖ ਰਹੇ। ਜਿਹੜੇ ਇਹਦੇ ਉਲਟ ਲੋਕ ਨੇ, ਜਿਹੜੇ ਲੋਕਾਂ ਨੂੰ, ਸਿੱਖਾਂ ਨੂੰ, ਪੰਜਾਬ ਦੀ ਜਵਾਨੀ ਨੂੰ ਕਰਾਹੇ ਪਾ ਸਕਣ, ਉਹ ਇਹਨਾਂ ਦੇ ਰੋਲ ਮਾਡਲ ਜਾਂ ਇਹਨਾਂ ਦੇ ਹੀਰੋ ਹੋਣੇ ਚਾਹੀਦੇ। ਇਹ ਸਾਰਾ ਕੁਝ ਜਿਸ ਤਰੀਕੇ ਦਾ ਉਹ ਕਰ ਰਹੇ ਨੇ, ਉਹਦੇ 'ਚ ਕਾਮਯਾਬੀ ਮਿਲਦੀ ਆ। ਤੇ ਨਤੀਜਾ ਇਹ ਹੈ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਕਰਾਹੇ ਪਏ ਨੇ, ਉਹ ਪਿੰਡ ਲਈ ਜਾਂ ਪਰਿਵਾਰ ਲਈ ਵਿਪਤਾ ਦਾ ਕਾਰਨ ਬਣੇ ਹੋਏ ਨੇ। ਪਰ ਜਦੋਂ ਕਿਤੇ ਇਹ ਨੌਜਵਾਨ ਕਿਸੇ ਪੀਰ ਤੁੱਕੇ ਨਾਲ ਜਾਂ ਡੌਂਕੀ ਲਾ ਕੇ ਜਾਂ ਆਈਲਟਸ ਕਰਕੇ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਮੁਲਕ ਨਿਕਲ ਜਾਣ, 5-6 ਮਹੀਨਿਆਂ ਬਾਅਦ ਉਸ ਬੱਚੇ ਦਾ ਉੱਥੇ ਜਾ ਕੇ ਕਾਇਆ ਕਲਪ ਹੋ ਜਾਂਦਾ। ਉਹ ਉੱਥੋਂ ਬਾਅਦ ਵਿੱਚ ਜਦੋਂ ਘਰ ਚਿੱਠੀ ਪੱਤਰ ਜਾਂ ਫੋਨ ਵਗੈਰਾ ਕਰਕੇ ਆਪਦੇ ਹਾਲਾਤ ਦੱਸਦਾ, ਉਹਦੇ ਮਾਪੇ ਜਿਹੜੇ ਸਾਰੇ ਘਰ ਦੇ ਪਰਿਵਾਰ ਦੇ ਲੋਕ ਉਹ ਤੋਂ ਇੱਥੇ ਦੁਖੀ ਹੁੰਦੇ ਸੀ, ਉਹ ਬੜੇ ਹੈਰਾਨ ਹੁੰਦੇ ਆ ਕਿ ਸੱਚੇ ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ ਆ। ਇੱਥੇ ਉਹਨੂੰ ਕਹਿਣਾ ਵੀ ਗੁਰਦੁਆਰੇ ਚਲੇ ਜਾ ਤਾਂ ਜਾਂਦਾ ਨਹੀਂ ਸੀ। ਇੱਥੇ ਉਹ ਸ਼ਹੀਦਾਂ ਦੀ, ਖਾਲਿਸਤਾਨ ਦੇ ਯੋਧਿਆਂ ਦੀ ਗੱਲ ਸੁਣ ਕੇ ਰਾਜੀ ਨਹੀਂ ਸੀ। ਹੁਣ ਉਹ ਕਹਿੰਦਾ ਹੈਗਾ ਕਿ ਕੈਨੇਡਾ, ਅਮਰੀਕਾ 'ਚ ਜਦੋਂ ਵੀ ਕਿਸੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀ ਦਾ ਕੋਈ ਪ੍ਰੋਗਰਾਮ ਹੁੰਦਾ, ਮੈਂ ਉੱਥੇ ਲਾਜ਼ਮੀ ਜਾਂਦਾ। ਤੇ ਹੁਣ ਉਹਦੇ ਜੀਵਨ ਦੇ ਵਿੱਚ ਕਾਇਆ ਕਲਪ ਹੋ ਰਹੀ ਆ, ਨਸ਼ਿਆਂ ਤੋਂ ਵੀ ਮੁਕਤ ਹੁੰਦਾ ਜਾ ਰਿਹਾ, ਤੇ ਹੁਣ ਉਹਨੇ ਦਾੜਾ ਕੇਸ ਵੀ ਪ੍ਰਕਾਸ਼ ਕਰ ਲਿਆ। ਤੋ ਜਿਹੜੇ ਬੱਚੇ ਇੱਥੇ ਇੰਡੀਆ ਦੇ ਵਿੱਚ ਇੰਡੀਅਨ ਜਿਹੜਾ ਹਮਲਾ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨ ਵਾਲਾ, ਉਹਦੇ ਸ਼ਿਕਾਰ ਬਣ ਕੇ ਪਤਤ, ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਦੇ ਆ, ਉਹ ਬੱਚੇ ਕੈਨੇਡਾ, ਅਮਰੀਕਾ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਆਪਦੀ ਕੌਮ ਦੇ ਵਿਰਸੇ ਨਾਲ ਜੁੜਦੇ ਨੇ। ਸਭ ਤੋਂ ਵੱਡੀ ਗੱਲ ਕਿ ਖਾਲਿਸਤਾਨ ਦੇ ਸੰਘਰਸ਼ ਨਾਲ ਉਹਨਾਂ ਦਾ ਤਾਲਮੇਲ ਬਣਦਾ। ਇੱਥੇ ਕਿਉਂ ਨਹੀਂ ਬਣਦਾ? ਕਈ ਸਾਡੇ ਭਰਾ ਜਿਹੜੇ ਦੂਰ ਬੈਠੇ ਆ, ਉਹ ਇਸ ਗੱਲ ਨੂੰ ਬਹੁਤ ਜ਼ਿਆਦਾ ਪੁੱਠੇ ਤੇ ਨੈਗੇਟਿਵ ਤਰੀਕੇ ਨਾਲ ਲੈਂਦੇ ਆ ਕਿ ਜੀ ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਭਾਈ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੀਆਂ ਇੱਥੋਂ ਦੀਆਂ ਖਾਲਿਸਤਾਨੀ ਜਥੇਬੰਦੀਆਂ ਤੇ ਸ਼ਖਸੀਅਤਾਂ। ਜਿੱਡੇ ਵੱਡੇ ਦੁਸ਼ਮਣ ਨਾਲ ਵਾਹ ਪਿਆ ਹੋਇਆ, ਜਿੱਡਾ ਮਕਾਰ, ਘਟੀਆ ਤੇ ਨੀਚਤਾ ਦਾ ਉਹ ਵਿਹਾਰ ਕਰਦਾ, ਉਹਦੇ ਸਾਹਮਣੇ ਵਾਹ ਨਹੀਂ ਚੱਲਦੀ। ਪਰ ਇਹਦੇ ਬਾਵਜੂਦ ਸਿੱਖ ਡਟੇ ਹੋਏ ਨੇ, ਸਿੱਖ ਆਪਦੇ ਵੱਲੋਂ ਕਸਰ ਨਹੀਂ ਛੱਡ ਰਹੇ। ਅੱਜ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸਿੱਖਾਂ ਨੇ,
ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗਜਾਏ ਨੇ, ਉਹ ਇਹਨਾਂ ਹੀ ਸਿੱਖ ਜਥੇਬੰਦੀਆਂ ਤੇ ਸ਼ਖਸੀਅਤਾਂ ਦੀ ਮਿਹਨਤ ਆ। ਉਹ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਬਣਿਆ, ਜਿਹਦੇ ਵਿੱਚ ਭਾਈ ਸਰਬਜੀਤ ਸਿੰਘ ਜਿੱਤਿਆ, ਇੰਦਰਾ ਕਾਂਡ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਸਪੁੱਤਰ, ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਜਿੱਤਿਆ, ਇਹ ਇੱਥੇ ਪੰਜਾਬ 'ਚ ਸਰਗਰਮ ਸਿੱਖ ਜਥੇਬੰਦੀਆਂ ਦੀ ਹੀ ਮਿਹਨਤ। ਇਹ ਗੱਲ ਵੱਖਰੀ ਆ ਕਿ ਸਾਡੀ ਕੌਮ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਪਹਿਲਾਂ ਸਰਗਰਮ ਜਥੇਬੰਦੀਆਂ ਅਤੇ ਸ਼ਖਸੀਅਤਾਂ ਦਾ ਅੱਜ ਦੇ ਨਵੇਂ ਨੌਜਵਾਨਾਂ ਦੇ ਨਾਲ ਟਕਰਾਅ ਪੈਦਾ ਕਰਨਾ ਤੇ ਉਹਨਾਂ ਦੀ ਆਪਸ ਵਿੱਚ ਹੀ ਲੜਾਈ ਜਾਂ ਕਲੇਸ਼ ਵਾਲਾ ਮਾਹੌਲ ਬਣਾਉਣਾ। ਅੱਜ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੁਝ ਸਿੱਖ ਨੌਜਵਾਨਾਂ ਦੇ ਨਾਲ ਇਸ ਮਸਲੇ ਉੱਤੇ ਚਰਚਾ ਕਰਨ ਦਾ ਮੌਕਾ ਬਣਿਆ। ਅਸੀਂ ਸ਼ਹੀਦੀ ਜਿਹੜੀ ਗੈਲਰੀ ਬਣੀ ਆ, ਜਿੱਥੇ ਜੂਨ 84 ਦੇ ਸ਼ਹੀਦਾਂ ਦੀ ਅੰਦਰ ਤਸਵੀਰਾਂ ਲਾਈਆਂ ਨੇ, ਉੱਥੇ ਬੈਠੇ ਸੀ ਤੇ ਬਹੁਤ ਸਾਰੇ ਸਿੱਖ ਨੌਜਵਾਨਾਂ ਦੀ ਇੱਕ ਉੱਥੇ ਇਕੱਤਰਤਾ ਜਾਂ ਮੀਟਿੰਗ ਜਾਂ ਕਹੀਏ ਵੀ ਗੱਲਬਾਤ ਵਿੱਚ ਅਸੀਂ ਬੈਠੇ ਸੀ। ਮੈਨੂੰ ਬੜਾ ਚੰਗਾ ਲੱਗਿਆ ਕਿ ਉਹ ਨੌਜਵਾਨ ਵੀ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਖਿਲਾਫ ਜੋ ਕੂੜ ਪ੍ਰਚਾਰ ਕਰਦੇ ਕੁਝ ਫੇਸਬੁੱਕ ਅਕਾਊਂਟ ਨੇ, ਉਹਨਾਂ ਬਾਰੇ ਚਿੰਤਤ ਸੀ। ਬਹੁਤ ਚੰਗਾ ਲੱਗਿਆ, ਬੜਾ ਵਧੀਆ ਲੱਗਿਆ ਕਿ ਇੱਕ ਪਾਸੇ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਏਕਨਕਾਤੀ ਪ੍ਰੋਮ ਫੜਿਆ ਹੋਇਆ ਕਿ ਬਾਕੀ ਖਾਲਿਸਤਾਨੀ ਜਥੇਬੰਦੀਆਂ ਤੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਧਿਰਾਂ ਦਾ ਜਲੂਸ ਕੱਢਣਾ, ਗਾਲਾਂ ਕੱਢਣੀਆਂ, ਗੰਦ ਬਕਣਾ, ਧੀਆਂ ਭੈਣਾਂ, ਗੰਦੇ ਗਦਾਰ ਕੈਟ ਤੇ ਹੋਰ ਪਤਾ ਨਹੀਂ ਕੀ ਕੁਝ ਕਹਿਣਾ। ਤੇ ਇੱਕ ਪਾਸੇ ਇਹ ਨੌਜਵਾਨ ਨੇ ਜਿਹੜੇ ਅਸਲ ਵਿੱਚ ਮੈਦਾਨੇ ਜੰਗ 'ਚ ਇੱਥੇ ਸਰਗਰਮ ਨੇ ਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਇੱਥੇ ਜਦੋਂ ਪੇਚਾ ਪੈਂਦਾ, ਜਦੋਂ ਕੋਈ ਪੰਗਾ ਖੜਾ ਹੁੰਦਾ, ਉਦੋਂ ਸਾਡੇ ਇੱਥੋਂ ਇੱਕ ਦੂਜੇ ਨੇ ਕੰਮ ਆਉਣਾ। ਮਤਲਬ ਕਿ ਜੇਕਰ ਇੱਥੇ ਹੁਣ ਭਾਈ ਅਮਰਤਪਾਲ ਸਿੰਘ ਸਰਗਰਮ ਹੋਇਆ, ਜੇ ਭਾਈ ਅਮਰਤਪਾਲ ਸਿੰਘ ਦਾ ਹਰੇਕ ਸਿੱਖ ਜਥੇਬੰਦੀ ਨਾਲ ਪੇਚਾ ਪਵਾਇਆ ਹੋਵੇ, ਬਾਹਰਲਿਆਂ ਨੇ ਉਂਗਲਾਂ ਦੇ ਦੇ ਕਲੇਸ਼ ਕਰਾਇਆ ਹੋਵੇ, ਲੜਾਈ ਕਰਾਈ ਹੋਵੇ, ਫਿਰ ਜਦੋਂ ਭਾਈ ਅਮਰਤਪਾਲ ਸਿੰਘ ਤੇ ਸਟੇਟ ਦਾ ਵਾਰ ਹੋਏਗਾ ਤਾਂ ਉਹਦਾ ਸਾਥ ਸਹਿਯੋਗ ਦੇਣ ਤੋਂ ਹਰੇਕ ਬੰਦੇ ਕੋਲੇ ਇੱਕ ਬਹਾਨਾ, ਇੱਕ ਤਰਕ ਹੋਏਗਾ ਕਿ ਸਾਡੇ ਨਾਲ ਇਹਨੇ ਕਿਹੜਾ ਭਲੀ ਕੀਤੀ ਆ। ਜਿਸ ਤਰੀਕੇ ਨਾਲ ਸਾਡੇ ਨਾਲ ਹੋਇਆ, ਤੁਸੀਂ ਸਾਡੇ ਹਾਲ ਤਾਂ ਦੇਖੋ ਕੀ ਹੋਇਆ। ਦੂਜੇ ਪਾਸੇ ਜੇਕਰ ਇਸ ਗੱਲ ਦੀ ਸਮਝ ਹੋਵੇ ਕਿ ਹਰੇਕ ਜਥੇਬੰਦੀ ਦਾ, ਹਰੇਕ ਸ਼ਖਸੀਅਤ ਦਾ ਇੱਕ ਆਪਦਾ ਸੁਭਾਅ ਆ, ਇੱਕ ਆਪਦਾ ਨੈਰੇਟਿਵ ਆ, ਉਹਨੇ ਉਵੇਂ ਹੀ ਚੱਲਣਾ ਤੇ ਅਸੀਂ ਇੱਕ ਦੂਜੇ ਦੇ ਸਹਿਯੋਗੀ ਬਣੀਏ ਤਾਂ ਕਿ ਜਦੋਂ ਵਿਪਤਾ ਦਾ ਦੌਰ ਆਵੇ ਇੱਕ ਦੂਜੇ ਦੇ ਕੰਮ ਆਈ। ਖਾੜਕੂ ਸੰਘਰਸ਼ ਮੌਕੇ ਵੀ ਬਹੁਤ ਜਥੇਬੰਦੀਆਂ ਸੀ, ਕਈ ਇਹੋ ਜਿਹੀਆਂ ਸ਼ਖਸੀਅਤਾਂ ਸੀ ਜਿਹੜੇ ਜਥੇਬੰਦੀਆਂ ਤੋਂ ਵੀ ਵੱਖਰੇ ਤੌਰ ਤੇ ਉਹਨਾਂ ਦਾ ਸਤਿਕਾਰ ਸੀ ਤੇ ਉਹਨਾਂ ਸਾਰਿਆਂ ਦੇ ਬਹੁਤ ਮਸਲਿਆਂ ਤੇ ਮਤਭੇਦ, ਬੇਇਤਫਾਕੀ, ਅਸਹਿਮਤੀ ਹੁੰਦੀ ਸੀ, ਪਰ ਅੱਜ ਵਾਂਗ ਗੰਦ ਵਕਣ ਵਾਲਾ ਮਾਹੌਲ ਨਹੀਂ ਸੀ। ਇਸ ਕਰਕੇ ਉਦੋਂ ਕੰਮ ਹੋਰ ਤਰੀਕੇ ਨਾਲ ਸੀ। ਅੱਜ ਦੇ ਦੌਰ ਵਿੱਚ ਸਿੱਖ ਨੌਜਵਾਨਾਂ ਨੂੰ ਇਹ ਕੁਝ ਫੇਸਬੁੱਕ ਅਕਾਊਂਟਸ ਜਿਹੜੇ ਅਸਲੀ ਨਕਲੀ ਪਤਾ ਨਹੀਂ ਉਹ ਥਾਣਿਆਂ ਚੋਂ ਚੱਲਦੇ ਆ, ਜਾਂ ਜਿਹੜੇ ਕਹਿੰਦੇ ਆ ਕਿ ਅਸੀਂ ਬਾਹਰ ਬੈਠੇ ਆ, ਉਹ ਪਤਾ ਨਹੀਂ ਕਿਹੜੀ ਏਜੰਸੀ ਦੇ ਕਹਿਣ ਤੇ ਕੰਮ ਕਰਦੇ ਆ। ਮੈਂ ਤਾਂ ਇਸ ਗੱਲ ਦੇ ਉੱਤੇ ਅੱਜ ਬੜਾ ਮੇਰਾ ਮਨ ਦਰਬਾਰ ਸਾਹਿਬ ਦੇ ਵਿੱਚ ਬੈਠਿਆਂ ਬੜਾ ਖੁਸ਼ ਹੋਇਆ, ਸ਼ੁਕਰ ਕੀਤਾ ਵਾਹਿਗੁਰੂ ਦਾ ਕਿ ਪੰਜਾਬ ਦੇ ਵਿੱਚ ਜਿਹੜੇ ਬੈਟਲਫੀਲਡ ਵਿੱਚ ਨੌਜਵਾਨ ਸਰਗਰਮ ਨੇ ਉਹ ਇਸ ਗੱਲ ਨੂੰ ਬੁਰਾ ਮੰਨਦੇ ਆ, ਭੈੜਾ ਮੰਨਦੇ ਆ ਕਿ ਕਿਸੇ ਹੋਰ ਖਾਲਿਸਤਾਨੀ ਜਾਂ ਖਾੜਕੂ ਸੰਘਰਸ਼ ਦੀ ਜਥੇਬੰਦੀ ਨਾਲ ਜੇਕਰ ਕਿਸੇ ਮਸਲੇ ਉੱਤੇ, ਕਿਸੇ ਨੁਕਤੇ ਉੱਤੇ ਮਤਭੇਦ ਵੀ ਨੇ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਗੰਦ ਬਕਿਆ ਜਾਵੇ। ਉੱਥੇ ਇੱਕ ਨੌਜਵਾਨ ਨੇ ਬੜੀ ਸੋਹਣੀ ਗੱਲ ਕਹੀ ਕਿ ਆਹ ਦੇਖੋ ਜੀ, ਇੱਥੇ ਕੋਈ ਕਿਸੇ ਨੂੰ ਪਤਾ ਵੀ ਕਿਹੜਾ ਮਾਨ ਦਲ ਦਾ ਤੇ ਕਿਹੜਾ ਦਲ ਖਾਲਸਾ ਦਾ, ਕਿਹੜਾ ਦਲਜੀਤ ਸਿੰਘ ਗਰੁੱਪ ਦਾ, ਕਿਹੜਾ ਵਾਰਸ ਪੰਜਾਬ ਦੇ ਦਾ, ਇਹ ਸਾਰੇ ਹੀ ਆਪਾਂ ਰਲ ਮਿਲ ਕੇ ਕੌਮ ਦੀ ਜਿਹੜੀ ਆਜ਼ਾਦੀ ਦੀ, ਖਾਲਿਸਤਾਨ ਦੀ ਗੱਲ ਆ ਉਹ ਕਰ ਰਹੇ। ਮੈਂ ਇੱਥੇ ਫਿਰ ਕਹਿਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਸਮੱਸਿਆ ਨੂੰ ਹਕੀਕਤ ਦੇ ਤੌਰ ਤੇ ਨਹੀਂ ਜਾਣਦੇ, ਦੂਰ ਬੈਠੇ ਆ, ਉਹਨਾਂ ਨੂੰ ਇਸ ਵਹਿਮ ਚੋਂ ਨਿਕਲ ਜਾਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਬੈਠੇ ਸਾਰੇ ਬੰਦੇ ਤੁਹਾਡੇ ਹਿਸਾਬ ਨਾਲ ਚੱਲਣ। ਪੰਜਾਬ ਦੇ ਵਿੱਚ ਸਰਗਰਮ ਬੰਦੇ ਤੁਹਾਨੂੰ ਖੁਸ਼ ਕਰਨ ਲਈ, ਆਪਦੀ ਬਲੀ ਬੁਲੀ ਦੇਣ ਲਈ ਬਿਲਕੁਲ ਤਿਆਰ ਨਹੀਂ। ਹਾਂ, ਕੁਛ ਲੋਕ ਜਿਨ੍ਹਾਂ ਨੂੰ ਐਵੇਂ ਕੋਈ 5000 ਮਹੀਨਾ, 10000 ਮਹੀਨਾ ਦੇ ਕੇ ਉਹਨਾਂ ਤੋਂ ਬਾਕੀਆਂ ਦੇ ਖਿਲਾਫ ਭਕਾਈ ਮਰਵਾਈ ਜਾ ਸਕਦੀ ਆ, ਪਰ ਜਿਹੋ ਜਿਹਾ ਮਾਹੌਲ ਹੁਣ ਬਣਦਾ ਜਾ ਰਿਹਾ, ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸਾਜ਼ਗਾਰ ਆ। ਔਰ ਅੱਜ ਦੀ ਸਿੱਖ ਨੌਜਵਾਨੀ ਇਹ ਗੱਲ ਨੂੰ ਬੜੀ ਛੇਤੀ ਸਮਝ ਵੀ ਗਈ ਹੈ। ਪਿਛਲੇ ਦੌਰ ਵਿੱਚ ਜਿਹੜੀਆਂ ਇੱਕ ਦੂਜੇ ਨਾਲ ਟਕਰਾਅ ਜਾਂ ਮਤਭੇਦ ਹੋਏ ਸੀ
ਉਹ ਦਿਨੋਂ ਦਿਨ ਹੁਣ ਨਿਖਰ ਕੇ ਠੀਕ ਹੁੰਦੇ ਜਾ ਰਹੇ। ਇੱਕ ਜ਼ਰੂਰੀ ਜਿਹੜੀ ਗੱਲ ਆਪਾਂ ਨਾਲ ਲੱਗਦੀ ਕਰੀਏ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਨਵੀਂ ਸਿੱਖ ਪਨੀਰੀ ਦਾ ਆਉਣਾ, ਜਿਨ੍ਹਾਂ ਦੇ ਉੱਤੇ ਅਸੀਂ ਆਪਦੇ ਬੀਤੇ ਦੌਰ ਦੀ ਜ਼ਹਿਰ ਜਿਹੜੀ ਆ ਨਾ ਲੇਪ ਕਰੀਏ, ਉਹਨਾਂ ਨੂੰ ਆਪਦੇ ਹਿਸਾਬ ਨਾਲ ਅੱਗੇ ਵਧਣ ਦਈਏ। ਉਹ ਪਾਕ ਪਵਿੱਤਰ ਜਜ਼ਬਿਆਂ ਵਾਲੇ ਸਿੱਖ ਨੌਜਵਾਨ ਜਿਨ੍ਹਾਂ ਦੇ ਅੰਦਰ ਆਜ਼ਾਦੀ ਦੀ ਚਿਣਗ ਲੱਗੀ ਆ, ਉਹਨਾਂ ਦਾ ਵੈਲਕਮ ਕਰੀਏ, ਸਵਾਗਤ ਕਰੀਏ। ਇਹੋ ਜਿਹਾ ਮਾਹੌਲ ਨਾ ਬਣਾਈਏ ਕਿ ਹਰੇਕ ਸਿੱਖ ਨੌਜਵਾਨ ਨਿਰਾਸ਼ ਹੋ ਕੇ, ਉਦਾਸ ਹੋ ਕੇ, ਮਾਯੂਸ ਹੋ ਕੇ ਸੰਘਰਸ਼ ਤੋਂ ਟਾਲਾ ਵੱਟਣ ਵਾਲੀ ਬਿਰਤੀ ਵੱਲ ਨੂੰ ਚਲੇ ਜਾਣ। ਉਲਟ ਗੱਲ ਹੋਵੇ ਕਿ ਜਥੇਬੰਦੀਆਂ ਦੇ ਟਕਰਾਅ ਜਾਂ ਮਤਭੇਦ ਹੁੰਦੇ ਰਹਿੰਦੇ ਨੇ, ਪਰ ਕੌਮ ਦੀ ਲੜਾਈ ਦੇ ਵਿੱਚ ਅੱਗੇ ਵਧਣਾ ਸਾਡਾ ਸਾਰਿਆਂ ਦਾ ਫਰਜ਼ ਆ। ਇਹ ਸਾਡੇ ਲਈ ਬੜਾ ਜ਼ਰੂਰੀ ਸਾਬਤ ਹੋਏਗਾ। ਖੈਰ, ਜਿਹੜੇ ਨੁਕਤੇ ਤੇ ਆਪਾਂ ਅੱਜ ਚਰਚਾ ਕਰ ਰਹੇ ਹਾਂ ਕਿ ਖਾਲਿਸਤਾਨੀ ਸੰਘਰਸ਼ ਦੀਆਂ ਕੁਝ ਲੋੜਾਂ ਨੇ, ਉਹ ਲੋੜਾਂ ਦੇ ਵਿੱਚੋਂ ਰਣਨੀਤੀ ਬਣਨੀ। ਇਹਦੇ ਲਈ ਸੌਖਾ ਜਿਹਾ ਤਰੀਕਾ ਇਹ ਹੈ ਕਿ ਰਾਜ ਖਾਲਸਾ ਜੇ ਚਾਹੁੰਦੇ ਹੋ ਬਣਾਉਣਾ ਯੋਧਿਓ, ਪੈਣਾ ਹਰ ਸਿੱਖ ਖਾਲਸਾ ਸਜਾਉਣਾ ਯੋਧਿਓ। ਖਾਲਸਾ ਸਜਾਉਣ ਤੋਂ ਭਾਵ ਸਿੱਖੀ ਸਰੂਪ ਵਿੱਚ ਆਉਣਾ ਨਹੀਂ, ਖਾਲਸਾ ਸਜਾਉਣ ਤੋਂ ਭਾਵ ਖਾਲਸਾਈ ਫਲਸਫੇ ਨੂੰ ਅਪਣਾਉਣਾ, ਸਿੱਖ ਧਰਮ ਦੇ ਉਸ ਉੱਚੇ ਸੁੱਚੇ ਸਿਧਾਂਤ ਨੂੰ ਮਨ ਵਿੱਚ ਵਸਾਉਣਾ। ਇੱਕ ਪਾਸੇ ਤਾਂ ਇਸ ਪੰਜਾਬ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਿਸੇ ਪੰਡਤ ਨੂੰ, ਕਿਸੇ ਬਾਹਮਣ ਨੂੰ ਲਾਉਣ ਦੀ ਜਿੱਦ ਫੜ ਕੇ ਕੁਝ ਬੰਦੇ ਬੀਜੇਪੀ ਦੇ ਝੰਡੇ ਹੇਠ ਸਰਗਰਮ ਹੋ ਚੁੱਕੇ। ਇਹੋ ਜਿਹੇ ਪੋਸਟਰ, ਇਹੋ ਜਿਹੀਆਂ ਗੱਲਾਂ ਕੁਝ ਲੋਕਾਂ ਨੇ ਕਿ ਜੀ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਤੇ ਪੰਜਾਬ ਹਿੰਦੂ ਨੂੰ, ਕਿਸੇ ਬਾਹਮਣ ਨੂੰ ਮੁੱਖ ਮੰਤਰੀ ਕਿਉਂ ਨਹੀਂ ਪ੍ਰਵਾਨ ਕਰ ਸਕਦਾ। ਕਹਿਣ ਤੋਂ ਉਹਨਾਂ ਦਾ ਭਾਵ ਇਹ ਹੈ ਕਿ ਪੰਜਾਬ ਵੀ ਬਾਕੀ ਭਾਰਤ ਦੇ ਸੂਬਿਆਂ ਵਰਗਾ ਹੈ। ਉਹ ਭੁੱਲੇ ਫਿਰਦੇ ਆ ਕਿ ਜਿਹੜੀ ਗੱਲ ਸ਼ਾਹ ਮੁਹੰਮਦ ਨੇ ਕਹੀ ਸੀ, ਸ਼ਾਹ ਮੁਹੰਮਦ ਨੇ ਕਿਹਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਉਹ ਗੱਲ ਹੀ 1984 ਚ ਸੀਗੀ ਕਿ ਹਿੰਦੁਸਤਾਨ ਦੀਆਂ ਫੌਜਾਂ ਪੰਜਾਬ ਤੇ ਚੜ੍ਹ ਕੇ ਆਈਆਂ। ਉਹ ਜੰਗ ਅੱਜ ਵੀ ਜਾਰੀ ਆ। ਸੋ ਪੰਜਾਬ ਬਾਕੀ ਭਾਰਤ ਦੇ ਸੂਬਿਆਂ ਵਰਗਾ ਕਦੇ ਵੀ ਨਹੀਂ। ਪੰਜਾਬ ਬਿਲਕੁਲ ਹੀ ਵੱਖਰੀ ਰਹਿਤਲ ਦਾ, ਵੱਖਰੇ ਸੁਭਾਅ ਦਾ, ਆਜ਼ਾਦ ਸੂਬਾ, ਆਜ਼ਾਦ ਖਿਆਲ, ਇੱਕ ਵੱਖਰਾ ਮੁਲਕ ਰਿਹਾ। ਅਸੀਂ ਦੇਸ਼ ਪੰਜਾਬ ਅੱਖਰ ਆਮ ਵਾਗਾ ਛੱਡਦੇ ਹੰਝੂਆਂ ਵਾਲੀਏ ਨਹੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਸੋ ਸਾਡੇ ਦੇਸ਼ ਪੰਜਾਬ ਜਿਹੜਾ ਇੱਕ ਮੁਕੰਮਲ ਦੇਸ਼ ਦੇ ਰੂਪ ਦੇ ਵਿੱਚ ਸਾਡੇ ਖਿਆਲਾਂ ਵਿੱਚ ਵਸਿਆ ਹੋਇਆ, ਤੇ ਇਸ ਦੇਸ਼ ਪੰਜਾਬ ਦੇ ਉਲਟ ਜਿਹੜਾ ਹਰਿਆਣਾ, ਹਿਮਾਚਲ ਤੋਂ ਬਾਕੀ ਯਮਨਾ ਤੋਂ ਪਾਰ ਵਾਲਾ ਸਾਰਾ ਜਿਹੜਾ ਖਿੱਤਾ, ਉਹਦੇ ਨਾਲ ਸਾਡੇ ਖਾਣ ਪੀਣ ਦਾ, ਰਹਿਣ ਸਹਿਣ ਦਾ, ਸਾਡੇ ਸੱਭਿਆਚਾਰ ਦਾ ਕੋਈ ਵੀ ਲਾਗਾ ਦੇਗਾ ਨਹੀਂ। ਸਾਡਾ ਸਾਰਾ ਕੁਝ ਹੀ ਉਹਦੇ ਨਾਲੋਂ ਵੱਖਰਾ। ਸੋ ਪੰਜਾਬ ਦੀ ਧਰਤੀ ਉੱਤੇ ਇੱਥੇ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ, ਜਾਂ ਪੰਜਾਬ ਦਾ ਜਿਹੜਾ ਦਲਿਤ ਆ ਉਹ ਬਾਕੀ ਭਾਰਤ ਦੇ ਦਲਿਤ ਵਰਗਾ ਨਹੀਂ, ਪੰਜਾਬ ਦਾ ਹਿੰਦੂ ਵੀ ਬਾਕੀ ਸਾਰੇ ਭਾਰਤ ਦੇ ਹਿੰਦੂ ਵਰਗਾ ਨਹੀਂ। ਹੁਣ ਬੀਜੇਪੀ ਵਾਲੇ ਚਾਹੁੰਦੇ ਜ਼ਰੂਰ ਆ ਵੀ ਪੰਪ ਦੇ ਕੇ ਸਨਾਤਨ ਦੇ ਝੰਡੇ ਹੇਠ ਪੰਜਾਬੀ ਹਿੰਦੂ ਨੂੰ ਭੜਕਾਇਆ ਜਾਵੇ, ਪਰ ਪੰਜਾਬ ਦੇ ਲੋਕਾਂ ਦੀ ਸਾਰੇ ਸਾਂਝੇ ਤੌਰ ਤੇ ਜਿਹੜੀ ਲੜਾਈ ਹੋਣੀ ਚਾਹੀਦੀ ਆ ਉਹ ਇਦੋਂ ਉਲਟ ਹੋਣੀ ਚਾਹੀਦੀ ਹੈ। ਇਹ ਗੱਲ ਕਰਨ ਵਾਲੇ ਲੋਕ ਸਾਨੂੰ ਪੈਦਾ ਕਰਨੇ ਪੈਣਗੇ ਕਿ ਪੰਜਾਬ ਦੇ ਵਿੱਚ ਸਿੱਖੀ ਸਰੂਪ ਵਾਲੇ ਹਰ ਥਾਂ ਤੇ ਛਾਏ ਹੋਣੇ ਚਾਹੀਦੇ ਆ, ਤੇ ਦੂਜਿਆਂ ਧਰਮਾਂ ਦੇ, ਦੂਜਿਆਂ ਮਤਾਂਤਰਾਂ ਦੇ ਲੋਕ ਆਪਣੇ ਆਪ ਨੂੰ ਓਨੇ ਹੀ ਵਧੀਆ ਪੰਜਾਬੀ ਮੰਨਣ ਤੇ ਸਮਝਣ ਜਿਵੇਂ ਕਿ ਸਿੱਖ ਸਮਝਦੇ। ਇਹ ਜ਼ਰੂਰ ਆ ਕਿ ਸਿੱਖ ਇਸ ਪੰਜਾਬ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਤੇ ਸਭ ਤੋਂ ਵੱਧ ਧੜੱਲੇ ਵਾਲਾ ਜਾਂ ਚੌਧਰ ਵਾਲਾ ਜਾਂ ਚੜ੍ਹਤ ਵਾਲਾ ਧਰਮ ਹੈ, ਪਰ ਬਾਕੀ ਧਰਮਾਂ ਪ੍ਰਤੀ ਇੱਥੇ ਕਦੇ ਵੀ ਉਵੇਂ ਨਹੀਂ ਹੋ ਸਕਦਾ ਜਿਵੇਂ ਭਾਰਤ ਵਿੱਚ ਆ ਕਿ ਸਿੱਖਾਂ ਨੂੰ, ਹਿੰਦੂਆਂ ਨੂੰ, ਮਾਫ ਕਰਨਾ, ਮੁਸਲਮਾਨਾਂ ਨੂੰ ਦਬਕਾਇਆ ਜਾਵੇ। ਇੱਥੇ ਪੰਜਾਬ ਦੇ ਵਿੱਚ ਜਿਹਨੂੰ ਸੈਕੂਲਰ ਜਾਂ ਧਰਮ ਨਿਰਪੱਖ ਅੱਖਰ ਹੇਠ ਲੋਕ ਬਿਆਨ ਕਰਦੇ ਆ, ਇੱਥੇ ਸਿੱਖ ਵੈਸੇ ਹੀ ਉਵੇਂ। ਇੱਥੇ ਜਦੋਂ ਵੀ ਕਿਸੇ ਸਿੱਖ ਨੂੰ ਆਪਾਂ ਚਾਹੇ ਕੋਈ ਅਹੁਦੇ ਤੇ ਜਾਂ ਵੈਸੇ ਦੇਖੀਏ, ਉਹਨੂੰ ਇਸ ਗੱਲ ਦਾ ਖਿਆਲ ਰਹਿੰਦਾ ਕਿ ਕਿਸੇ ਦੂਜੇ ਧਰਮ ਦਾ ਬੰਦਾ ਮੇਰੇ ਤੋਂ ਦੁਖੀ ਨਾ ਹੋਵੇ।
तो पंजाब की धरती उत्ते ये कहण वाले कि जी इत्थे बाहमण नूं किसे नूं असीं हिंदू नूं मुख मंत्री बनाउणा, की ये गल कहाउणा चाहुंदे आ कि असीं तां जी उदों खुश होवांगे जदों कोई गोल दमाले वाला ते चोले वाला पंजाब दा मुख मंत्री बनू। जिहड़े सिखां दा अजे भारती सिस्टम दे नालों नाता नहीं टुटिया, वो इहो जी गल कह भी सकदे कि जी पंजाब दे 13 MP पंथक अते खालिस्तानी सोच वाले जिताउणे आ कि जी असीं तां चोले ते दमालियां वाले उपर दी किरपान पा के जिहड़े पार्लीमेंट च जाण असीं वो जिताउणे आ। जिन्हां दा भारती संविधान च सिखां दा यकीन आ अजे, जिवें हुण भी वोटां च बथेरिਆਂ ने ਇਹ ਗੱਲਾਂ ਕੀਤੀਆਂ, ਉਹ ਕਹਿ ਸਕਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦੇ ਮੰਤਰੀ, ਪੰਜਾਬ ਦੇ ਵਿਧਾਇਕ ਅਸੀਂ ਤਾਂ ਉਹ ਬਣਾਉਣੇ ਆ ਜਿਨ੍ਹਾਂ ਦੇ ਗੋਲ ਦਵਾਲੇ ਹੋਣ ਤੇ ਜਿਹੜੇ ਚਿੱਟੇ ਚੋਲੇ ਪਾ ਕੇ ਜਾਣ। ਤੇ ਇਹ ਗੱਲ ਕਹਾਉਣ ਦੀ ਲੋੜ ਜਾਂ ਕਹਾਉਣ ਦਾ ਮਾਹੌਲ ਕੌਣ ਸਿਰਜ ਰਿਹਾ? ਉਹ ਸਿਰਜ ਰਹੇ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਇੱਥੇ ਬਾਹਮਣ ਨੂੰ, ਕਿਸੇ ਹਿੰਦੂ ਨੂੰ ਜਿਹੜਾ ਹੈਗਾ ਉਹ ਮੁੱਖ ਮੰਤਰੀ ਬਣਾਉਣਾ। ਪੰਜਾਬ ਦੀ ਧਰਤੀ ਉੱਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਲਈ ਇੱਕ ਬਹੁਤ ਵੱਡੀ ਓਵਰਗਰਾਉਂਡ ਫਰੰਟ ਤੇ ਲੜਨ ਵਾਲਿਆਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਊਗੀ ਕਿ ਪੰਜਾਬ ਦੇ ਵਿੱਚ ਦੂਜਿਆਂ ਧਰਮਾਂ ਦੇ ਲੋਕ ਕਿਵੇਂ ਖਾਲਿਸਤਾਨ ਦੇ ਹੱਕ ਵਿੱਚ ਲਿਆਂਦੇ ਜਾ ਸਕਣ। ਸਾਨੂੰ ਇਹੋ ਜਿਹਾ ਮਾਹੌਲ ਸਿਰਜਣਾ ਪਊਗਾ ਕਿ ਦੁਨੀਆ ਕਵੇ ਕਿ ਚਾਹੇ MLA ਦੀ ਚੋਣ ਆ, ਚਾਹੇ MP ਦੀ ਚੋਣ ਆ, ਪੰਜਾਬ ਦੇ ਵਿੱਚ ਤਾਂ ਖਾਲਿਸਤਾਨੀ ਜਾਂ ਪੰਥਕ ਸੋਚ ਵਾਲਿਆਂ ਨੇ ਜਿੱਤਣਾ। ਉਹ ਦਿਨ ਲੈ ਕੇ ਆਉਣੇ ਪੈਣਗੇ ਜਦੋਂ UNO ਤੇ ਦੁਨੀਆ ਭਰ ਦੇ ਹੋਰ ਮੁਲਕ ਜਿਹੜੇ ਨੇ ਉਹ ਆਪ ਕਹਿਣ ਕਿ ਪੰਜਾਬ ਦੀ ਧਰਤੀ ਉੱਤੇ ਸਿਰਫ ਪੰਥਕ ਅਤੇ ਖਾਲਿਸਤਾਨੀ ਲੋਕ ਹੀ ਚੋਣਾਂ ਜਿੱਤਦੇ ਨੇ ਤੇ ਇੱਥੇ ਕਦੇ ਵੀ ਕੋਈ ਹੋਰ ਵੱਖਰੇ ਵਿਚਾਰ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਇੱਥੋਂ ਦੇ ਲੋਕਾਂ ਨੇ, ਪੰਜਾਬ ਦੇ ਹਿੰਦੂਆਂ ਨੇ ਵੀ, ਪੰਜਾਬ ਦੇ ਮੁਸਲਮਾਨਾਂ ਨੇ ਵੀ ਖਾਲਿਸਤਾਨੀ ਏਜੰਡੇ ਨੂੰ ਅਪਣਾ ਲਿਆ। ਉਦੋਂ ਦੁਨੀਆ ਭਰ ਦੇ ਹੋਰ ਮੁਲਕ ਉਹ ਵੀ ਸਾਡੇ ਹੱਕ ਵਿੱਚ ਆਉਣਗੇ, ਉਹ ਵੀ ਕਹਿਣਗੇ ਕਿ ਜਦੋਂ ਉਹ ਖਾਲਿਸਤਾਨ ਦੇ ਹੱਕ ਵਿੱਚ ਨੇ ਫਿਰ ਉਹਨਾਂ ਨੂੰ ਵੱਖਰਾ ਮੁਲਕ ਕਿਉਂ ਨਾ ਦਿੱਤਾ ਜਾਵੇ। ਪਰ ਅੱਜ ਦੇ ਮਾਹੌਲ ਵਿੱਚ ਸਾਡੇ ਸਾਹਮਣੇ ਇਹ ਹੈ ਕਿ ਇੱਥੇ BJP ਦੇ ਪੈਰ ਲਵਾਏ ਜਾ ਰਹੇ ਨੇ। ਅੱਜ ਅਖਬਾਰਾਂ 'ਚ ਚਰਚਾ ਹੈ ਕਿ ਜਿਹੜੇ ਬਾਦਲ ਦਲ ਨੇ BJP ਦੇ ਪੈਰ ਲਵਾਏ ਸੀ ਉਹਦੀ ਤਾਂ ਇੱਥੇ ਵੋਟ ਪ੍ਰਤੀਸ਼ਤ ਦਿਨੋਂ ਦਿਨ ਘਟ ਰਹੀ ਆ, ਤੇ ਜਿਹੜੀ ਅਕਾਲੀ ਦਲ ਨੇ, ਬਾਦਲ ਦਲ ਨੇ ਇੱਥੇ ਕਮਲ ਦਾ ਫੁੱਲ ਲੋਕਾਂ ਦੇ ਦਿਲਾਂ 'ਚ ਬਾੜਿਆ, ਉਹ ਤਾਂ ਕਿਸੇ ਥਾਂ ਤੇ ਚੌਥੇ ਨੰਬਰ ਤੇ ਆ, ਕਿਸੇ ਲੋਕ ਸਭਾ ਹਲਕੇ 'ਚੋਂ 5ਵੇਂ ਨੰਬਰ ਤੇ। ਪਰ ਜਿਹੜੀ ਹੈਗੀ ਆ BJP ਉਹ ਤੀਸਰੀ ਮੁੱਖ ਧਿਰ ਵਜੋਂ ਉੱਭਰੀ ਆ। ਕੱਲ ਨੂੰ ਇਹ ਦੂਸਰੀ ਵੀ ਬਣੂ, ਫਿਰ ਇਹ ਪਹਿਲੀ ਵੀ ਬਣੂ। ਅਕਾਲੀਆਂ ਨੇ, ਬਾਦਲ ਦਲ ਵਾਲਿਆਂ ਨੇ, ਵੱਡਾ ਬਾਦਲ ਤੁਰ ਗਿਆ, ਛੋਟਾ ਅਜੇ ਹੈਗਾ, ਇਹ ਆਪਦੇ ਆਪ ਨੂੰ ਲਾਹਣਤਾਂ ਪਾਉਣ ਕਿ ਅਸੀਂ ਪੰਜਾਬ ਦੇ ਹਿੱਕ ਦੇ ਉੱਤੇ ਇਹ ਕੀ ਬੀਤ ਚੱਲੇ। ਤੇ ਇਹਨਾਂ ਦੇ ਸਿਆਸੀ ਭਲਵਾਨਾਂ ਦੇ ਬੀਜੇ ਹੋਏ ਕੰਡੇ ਸਾਨੂੰ ਬਹੁਤ ਚੁੱਭ ਰਹੇ ਆ ਪੰਥ ਨੂੰ, ਪੰਜਾਬ ਨੂੰ। ਆ ਵੋਟਾਂ ਲੰਘੀਆਂ, ਸਾਰੀ ਦੁਨੀਆ ਨੂੰ ਪਤਾ, ਇਹ ਸਾਜ਼ਿਸ਼ ਵੀ ਨੰਗੀ ਹੋ ਗਈ। ਇਹ ਹਨੀਪ੍ਰੀਤ ਵਿੱਚ ਸੀ ਉਦੋਂ ਮੀਟਿੰਗ ਦੇ, ਸਰਸੇ ਵਾਲੇ ਨੇ ਜਦੋਂ ਬਹਿ ਕੇ ਸਾਰਿਆਂ ਨੂੰ ਬਰਗਾੜੀ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ, ਮਲਕੇ ਦੇ ਵਿੱਚ ਗੁਰੂਸਰ 'ਚ ਜਿਹੜੀ ਬੇਅਦਬੀ ਹੋਈ ਆ, ਜਦੋਂ ਉੱਥੇ ਬੇਨਤੀ ਆ, ਇਹ ਸਾਰਿਆਂ ਦੀ ਸਾਜ਼ਿਸ਼ ਬਾਰੇ ਪਿਛਲੇ ਦਿਨੀ ਆਪਾਂ ਸਭ ਨੂੰ ਪਤਾ ਕਿ ਕਿਵੇਂ ਉਹ ਜਿਹੜਾ ਫੜਿਆ ਗਿਆ ਸੀ, ਅਯੋਧਿਆ ਫਿਰਦਾ ਦੇਖਿਆ ਸੀ, ਬਹੁਤ ਗੜਗਾਉਂ ਕੋਲੇ ਦਿੱਲੀ ਕੋਲੋਂ ਫੜਿਆ ਗਿਆ। ਉਸ ਮੌਕੇ ਸਾਰੀ ਸਾਜ਼ਿਸ਼ ਨੰਗੀ ਹੋ ਗਈ। ਤੇ ਹੁਣ ਸਿੱਖਾਂ ਨੂੰ ਇਸ ਗੱਲ ਦਾ ਵੀ ਦੁੱਖ ਵਾ, ਸਹੀ ਦੁੱਖ ਆ। ਅਦਾਲਤਾਂ ਵਿੱਚ ਰੌਲਾ ਗਿਆ ਹੋਇਆ ਕਿ ਜਿਹੜਾ ਡੇਰਾ ਸਰਸਾ ਦਾ ਮੁਖੀ ਆ ਉਹ ਆਏ ਦਿਨ ਇੱਥੇ ਪੈਰੋਲ ਤੇ ਤੁਰਿਆ ਫਿਰਦਾ ਰਹਿੰਦਾ। ਹੁਣ ਇਹ ਵੀ ਇੱਕ ਗੱਲ ਆਈ ਆ ਪਿਛਲੇ ਦਿਨਾਂ ਦੇ ਵਿੱਚ ਕਿ ਉਹਨੂੰ ਕਤਲ ਵਾਲਾ ਜਿਹੜਾ ਪਰਚਾ ਸੀ, ਜਿਹੜਾ ਉੱਤੇ ਕਤਲ ਦਾ ਉਮਰ ਕੈਦ ਹੋਈ ਸੀ, ਉਹਦੇ ਚੋਂ ਉਹਨੂੰ ਰਾਹਤ ਮਿਲ ਗਈ ਆ। ਪਰ ਕਦੇ ਆਪਾਂ ਸੋਚਿਆ, ਕਦੇ ਦੇਖਿਆ ਕਿ ਬਾਦਲ ਦਲ ਦੇ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਸਰਸੇ ਵਾਲੇ ਮਾੜੇ ਆ? ਅੱਜ ਵੀ ਸਰਸੇ ਡੇਰੇ ਦੀ ਵੋਟ ਉੱਤੇ ਪੂਰੀ ਅੱਖ ਗੱਡ ਕੇ ਅਗਲੇ ਬੈਠੇ ਆ, ਪਤਾ ਨਹੀਂ ਉਹ ਵੋਟ ਮਿਲਦੀ ਆ ਕਿ ਨਹੀਂ। ਪਰ ਇਕੱਲੇ ਡੇਰੇ ਸਰਸੇ ਦੀ ਗੱਲ ਨਹੀਂ,
ਸਿੱਖੀ ਦੇ ਹਰੇਕ ਦੁਸ਼ਮਣ ਨਾਲ ਬਾਦਲਕਿਆਂ ਦਾ ਜਿਹੜਾ ਸਹਿਚਾਰ ਉਹ ਸਾਡੇ ਸਾਹਮਣੇ ਹੈ। ਇਹੀ ਸਹਿਚਾਰ ਕਾਂਗਰਸ ਵਾਲਿਆਂ ਦਾ, ਇਹੀ ਭਾਜਪਾ ਵਾਲਿਆਂ ਦਾ। ਇਹ ਸਾਰੇ ਦੇ ਸਾਰੇ ਸਿਆਸੀ ਭਲਵਾਨ ਪੰਜਾਬ ਦੀ ਪਿੱਠ ਦੇ ਉੱਤੇ ਵਾਰ ਕਰਦੇ ਨੇ ਤੇ ਪੰਜਾਬ ਦੀ ਹਿੱਕ ਉੱਤੇ ਇਹ ਜਿਹੜੇ ਜ਼ਹਿਰੀਲੇ ਬੀਜ ਬੀਜ ਰਹੇ ਨੇ, ਇਹਦੇ ਕਰਕੇ ਪੰਜਾਬ ਦੇ ਵਿੱਚ ਵੰਡੀਆਂ ਪੈ ਰਹੀਆਂ ਨੇ, ਕਲੇਸ਼ ਵੱਧ ਰਿਹਾ। ਜਿਹੜੀ ਸਾਡੀ એનર્ਜੀ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਹੋ ਕੇ ਇੱਥੇ ਸਮਾਜ ਦੀ ਭਲਾਈ ਲਈ ਲੱਗਣੀ ਸੀ, ਉਹ ਕਿਸੇ ਪਾਸੇ ਹੋਰ ਖਰਚ ਹੋ ਰਹੀ। ਇਹ ਦਿੱਲੀ ਦਰਬਾਰ ਦਾ ਏਜੰਡਾ ਵਾ, ਇਹ ਨੀਤੀ ਆ ਉਹਨਾਂ ਦੀ ਕਿ ਇੱਥੇ ਕੋਈ ਨਾ ਕੋਈ ਯੁੱਧ, ਕੋਈ ਨਾ ਕੋਈ ਸਿਆਪਾ ਇਹੋ ਜਿਹਾ ਛੇੜੀ ਰੱਖੋ ਕਿ ਸਿੱਖ ਖਾਲਿਸਤਾਨ ਦੀ ਬਜਾਏ ਕਿਸੇ ਹੋਰ ਮਸਲੇ 'ਚ ਉਲਝੇ ਰਹਿਣ। ਉਹਨਾਂ ਨੂੰ ਪਤਾ ਹੈ ਸਿੱਖ ਕਦੇ ਭੁੱਲ ਜਾਣ ਤਾਂ ਭੁੱਲ ਜਾਣ। ਦਿੱਲੀ ਵਾਲਿਆਂ ਨੂੰ ਪਤਾ ਕਿ ਸਿੱਖ ਕੌਮ ਜਿਹੜੀ ਆ ਉਹ 1984 ਦੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਖਾਲਿਸਤਾਨ ਦੀ ਨੀਂਹ ਰੱਖੀ ਗਈ ਮੰਨਦੀ ਹੈ ਤੇ ਉਹ ਚਾਹੁੰਦੇ ਆ ਕਿ ਜਿਹੜੇ ਸਿੱਖਾਂ ਨੇ ਖਾਲਿਸਤਾਨ ਦੀ ਮਹਿਲ ਦੀ ਉਸਾਰੀ ਕਰਨੀ ਆ, ਜਿਹੜੀ ਨੀਂਹ ਰੱਖੀ ਗਈ ਹੈ, ਉਹਨਾਂ ਨੂੰ ਕਿਸੇ ਪਾਸੇ ਹੋਰ ਤੋਰਿਆ ਜਾਵੇ। ਇਹਦੇ ਵਿੱਚ ਸਾਡਾ ਫਰਜ਼ ਕੀ ਬਣਦਾ ਹੈ ਕਿ ਅਸੀਂ ਦੁਸ਼ਮਣ ਦੀਆਂ ਚਾਲਾਂ ਵੀ ਸਮਝੀਏ, ਆਪਦੇ ਭਾਈਚਾਰੇ ਦੇ ਵਿੱਚ ਆਏ ਹੋਏ ਨੁਕਸਾਂ ਦੀ ਗੱਲ ਵੀ ਕਰੀਏ, ਪਰ ਇੱਕ ਇਹੋ ਜਿਹਾ ਏਜੰਡਾ ਵੀ ਪੈਦਾ ਕਰੀਏ ਜਿਹਦੇ ਨਾਲ ਅਸੀਂ ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰੀਏ। ਖਾਲਿਸਤਾਨ ਤੋਂ ਬਗੈਰ ਸਾਡਾ ਕੋਈ ਬਚਾਅ ਨਹੀਂ। ਜਿਹੜੇ ਲੋਕ ਸਾਨੂੰ ਮੱਤਾਂ ਦਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੌਮਾਂ ਦੇ ਲਈ ਉਹਨਾਂ ਦੇ ਰਾਜ ਭਾਗ ਬਹੁਤ ਜ਼ਰੂਰੀ ਹੁੰਦੇ ਨੇ। ਜਿਹੜੇ ਕਹਿੰਦੇ ਆ ਕਿ ਜੀ ਇਸ ਮੁਲਕ ਦੇ ਵਿੱਚ ਦੇਖੋ ਵਧੀਆ ਵਧੀਆ ਅਹੁਦਿਆਂ ਤੇ ਕਿਵੇਂ ਸਿੱਖ ਬੈਠੇ, ਭਾਈ ਖਾਲਿਸਤਾਨ ਦੇ ਵਿੱਚ ਵੀ ਰਾਸ਼ਟਰਪਤੀ ਦੇ ਕੋਈ ਲਾਇਕ ਹੋਊਗਾ, ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ, ਉਹ ਬਣ ਜੂ। ਇਹ 'ਚ ਕਿਹੜੀ ਗੱਲ ਆ ਜੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਕਿਸੇ ਹਿੰਦੂ ਨੂੰ ਬੈਠਣ ਦਾ ਮੌਕਾ ਮਿਲਦਾ ਹੋਵੇ ਤਾਂ ਬਹਿ ਜਾਵੇ, ਪਰ ਮੁਲਕ ਸਾਨੂੰ ਵੱਖਰਾ ਜ਼ਰੂਰ ਚਾਹੀਦਾ। ਸਿੱਖਾਂ ਨੂੰ ਖਾਲਿਸਤਾਨ ਕੱਲਾ ਇਸ ਕਰਕੇ ਨਹੀਂ ਚਾਹੀਦਾ ਕਿ ਸਾਡੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਸੀ, ਉਹ ਇੱਕ ਨੁਕਤਾ ਜਿਹਨੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ। ਸਿੱਖਾਂ ਨੂੰ ਇਸ ਕਰਕੇ ਨਹੀਂ ਖਾਲਿਸਤਾਨ ਚਾਹੀਦਾ ਕਿ ਹਿੰਦੂ ਜਿਹੜੇ ਨੇ ਉਹ ਸਿੱਖਾਂ ਨੂੰ ਹਿੰਦੂ ਕਹਿੰਦੇ ਨੇ, ਗਾਲ ਕੱਢਦੇ ਆ, ਤੇ ਇਸ ਗੱਲ ਲਈ ਵੀ ਨਹੀਂ ਚਾਹੀਦਾ ਕਿ ਉਹਨਾਂ ਨੇ ਸਿੱਖਾਂ ਨੂੰ ਜਰੈਮ ਪੇਸ਼ਾ ਲਿਖਿਆ। ਸਾਨੂੰ ਪੰਜਾਬੀ ਸੂਬਾ ਬੋਲਣ ਦੇ ਉੱਤੇ ਜਿਹੜੀ ਪਾਬੰਦੀ ਆ ਉਹਦੇ ਕਰਕੇ ਵੀ ਨਹੀਂ ਚਾਹੀਦਾ, ਸਾਨੂੰ ਕਾਲੇ ਕਾਨੂੰਨਾਂ ਕਰਕੇ ਵੀ ਨਹੀਂ ਚਾਹੀਦਾ। ਸਾਨੂੰ ਖਾਲਿਸਤਾਨ ਇਹ ਸਾਰੀਆਂ ਗੱਲਾਂ ਤਾਂ ਸਾਨੂੰ ਚੇਤੇ ਕਰਾਉਂਦੇ ਰਹੇ। ਇਹ ਚੋਭਾਂ ਨੇ, ਇਹ ਉਹ ਗੱਲਾਂ ਨੇ ਜਿਹਦੀ ਕਰਕੇ ਸਾਨੂੰ ਲੋੜ ਮਹਿਸੂਸ ਹੋਈ ਕਿ ਆਪਦਾ ਮੁਲਕ ਲੈਣਾ ਪੈਣਾ। ਧੰਨਵਾਦ ਆ ਭਾਰਤੀ ਹਕੂਮਤ ਦੀ ਇਸ ਗੰਦੀ ਭੈੜੀ ਤੇ ਨੀਚ ਸੋਚ ਦਾ ਕਿ ਸਿੱਖਾਂ ਨੂੰ ਛਿੱਤਰ ਫੇਰ ਫਿਰ ਕੇ ਖਾਲਿਸਤਾਨ ਦੇ ਰਾਹ ਤੋਰਿਆ। ਹੁਣ ਵਿਵਤਾ ਪਈ ਹੋਈ ਹੈ ਕਿ ਸਿੱਖ ਜਿਹੜੇ ਨੇ ਜੇ ਉਹ ਵੱਖਰੇ ਹੋ ਗਏ, ਜੇ ਪੰਜਾਬ ਵੱਖਰਾ ਹੋ ਗਿਆ ਤਾਂ ਖਾਣਾ ਕੀ ਹੈ। ਸਾਰੇ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਭੰਗ ਭੁੱਜਦੀ ਹੈ, ਜਿਸ ਤਰੀਕੇ ਨਾਲ ਪੰਜਾਬ ਦੇ ਸਿੱਖ ਜਿਹੜੇ ਆ ਹਰ ਮੌਕੇ ਜੰਗਾਂ ਯੁੱਧਾਂ ਮੌਕੇ ਇਸ ਮੁਲਕ ਦੀ ਰਾਖੀ ਕਰਦੇ, ਜਿੱਦਣ ਖਾਲਿਸਤਾਨ ਬਣ ਗਿਆ ਇਸ ਮੁਲਕ ਦੇ ਹਾਕਮਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜੈ ਜਵਾਨ ਤੇ ਜੈ ਕਿਸਾਨ ਫਿਰ ਉਦਣ ਹੀ ਖਤਮ। ਤੇ ਇਸ ਮੁਲਕ ਦੇ ਆਲੇ ਦੁਆਲੇ ਜਿਹੜੇ ਇਹਦੇ ਦੁਸ਼ਮਣ ਬਣਾਏ ਹੋਏ ਨੇ ਮੁਲਕ, ਉਹਨਾਂ ਨੇ ਫਿਰ ਇਹਨੂੰ ਟੁੱਟ ਕੇ ਪੈ ਜਾਣਾ। ਸੋ ਇਹਨਾਂ ਨੂੰ, ਇਸ ਮੁਲਕ ਦੇ ਨਿਜ਼ਾਮ ਨੂੰ ਸਿੱਖਾਂ ਦੀ ਲੋੜ ਇਸ ਗੱਲ ਲਈ ਆ ਕਿ ਸਾਡੀ ਰਾਖੀ ਕਰੋ, ਸਾਡੇ ਚੌਕੀਦਾਰ ਬਣੋ ਤੇ ਮਰ ਜਾਓ ਸਾਡੇ ਲਈ। ਹਾਂ, ਤੁਸੀਂ ਉਦੋਂ ਬਹੁਤ ਵਧੀਆ ਜਦੋਂ ਤੁਸੀਂ ਸਾਡੇ ਲਈ ਲੰਗਰ ਪੈਦਾ ਕਰਦੇ ਹੋ, ਅੰਨ ਜਲ ਛਕਾਉਂਦੇ ਹੋ, ਪਰ ਜੇ ਤੁਸੀਂ ਸਾਤੋਂ ਹੱਕ ਮੰਗੋਗੇ ਫੇਰ ਸਾਡੇ ਲਈ ਟੈਂਕਾਂ ਤੋਪਾਂ ਬੰਬਾਂ ਦੀ ਗੱਲ ਆ ਜਾਂਦੀ। 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਕੀ ਕੀਤਾ ਗਿਆ? ਲਗਾਤਾਰ ਕੂੜ ਪ੍ਰਚਾਰ ਕੀਤਾ ਗਿਆ ਕਿ ਇਹ ਤਾਂ ਜੀ ਖਾਲਿਸਤਾਨ ਮੰਗਦੇ। ਸਿੱਖ ਕਹਿੰਦੇ ਸੀ ਅਸੀਂ ਜੀ ਆਨੰਦਪੁਰ ਦਾ ਮਤਾ ਮੰਗਦੇ। ਆਨੰਦਪੁਰ ਦੇ ਮਤੇ ਦੇ ਵਿੱਚ ਫੈਡਰਲ ਢਾਂਚੇ ਦੀ ਮੰਗ ਸੀ। ਆਨੰਦਪੁਰ ਦੇ ਮਤੇ ਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਸੀ। ਤੇ ਜਿਹੜੇ ਪੰਥ ਅਤੇ ਪੰਜਾਬ ਦੇ 1947 ਤੋਂ
ਪੈਂਡਿੰਗ ਪਏ ਮਸਲੇ ਸੀ ਜਾਂ ਜਿਨ੍ਹਾਂ ਗੱਲਾਂ ਨਾਲ ਪੰਜਾਬ ਭਾਰਤ ਦਾ ਹਿੱਸਾ ਬਣਿਆ ਰਹਿ ਕੇ ਹੋਰ ਵੱਧ ਮਜ਼ਬੂਤ ਤੇ ਹੋਰ ਬੈਟਰ ਪਰਫਾਰਮ ਕਰ ਸਕਦਾ ਸੀ, ਉਹ ਨੁਕਤੇ ਸੀ। ਪਰ ਅਗਲੇ ਕਹਿੰਦੇ ਆ ਬਈ ਅਸੀਂ ਤਾਂ ਜਿਵੇਂ ਉਹ ਕਹਿੰਦੇ ਆ, ਉਹ ਫਿਰ ਨੱਥ ਕਢਾਉਣ ਨੂੰ, ਉਹ ਫਿਰ ਨੱਕ ਵਢਾਉਣ ਨੂੰ। ਇੰਦਰਾ ਨਹੀਂ ਮਾਨਤੀ, ਬੀਬੀ ਨਹੀਂ ਮਾਨਤੀ, ਇਹ ਗੱਲ ਕਹਿ ਕੇ ਹਰ ਮੀਟਿੰਗ ਤੋਂ ਬਾਅਦ ਅਗਲਿਆਂ ਨੇ ਸਾਡੇ ਤੇ ਉਧਰੋਂ ਤਾਂ ਟੀਵੀ ਤੇ ਬੈਠ ਕੇ ਇੰਦਰਾ ਮੁਲਕ ਨੂੰ ਮੱਤਾਂ ਦੇ ਰਹੀ ਸੀ, ਖੂਨ ਨਾ ਡੋਲੋ, ਤੇ ਇਧਰੋਂ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ। ਅੱਜ ਰਮੇਸ਼ ਇੰਦਰ ਸਿੰਘ ਜਿਹੜਾ ਪੰਜਾਬ ਦਾ ਸਾਬਕਾ ਮੁੱਖ ਸਕੱਤਰ ਹੈ, ਉਹਦਾ ਇੱਕ ਲੇਖ ਪੰਜਾਬੀ ਟ੍ਰਿਬਿਊਨ ਤੇ ਛਪਿਆ। ਸਾਰੇ ਲੇਖ ਦੇ ਵਿੱਚ ਉਹਨੇ ਭਾਰਤੀ ਨਜ਼ਰੀਏ ਤੋਂ ਹੀ ਸਾਰੀ ਗੱਲ ਲਿਖੀ। ਹੋਰ ਵੀ ਬੜੇ ਸਾਬਕਾ ਅਫਸਰ ਨੇ ਜਿਨ੍ਹਾਂ ਦੇ ਬਾਰੇ ਜਦੋਂ ਵੀ ਉਹਨਾਂ ਦੀਆਂ ਲਿਖਤਾਂ ਜਾਂ ਉਹਨਾਂ ਦੀਆਂ ਇੰਟਰਵਿਊਜ਼ ਬਾਤਚੀਤ ਦੀਆਂ ਨੇ ਤਾਂ ਇਹੀ ਲੱਭਦਾ ਕਿ ਉਹਨਾਂ ਦੇ ਅੰਦਰ ਇਹ ਹੈਗਾ ਕਿ ਇਹ ਜਿਹੜਾ ਮੁਲਕ ਹੈ ਤਾਂ ਬੜਾ ਵਧੀਆ, ਸਿੱਖ ਹੀ ਪੰਗੇ ਲੈਂਦੇ ਆ ਤੇ ਭਿੰਡਰਾਂ ਵਾਲਾ ਤਾਂ ਬਹੁਤ ਮਾੜਾ ਸੀ। ਇਹ ਜਿਹੜੀ ਇਸ ਮੁਲਕ ਨੇ ਇਹਨਾਂ ਨੂੰ ਮੱਤ ਦਿੱਤੀ ਹੈ ਤੇ ਇਸ ਮੱਤ ਦੇ ਕਰਕੇ ਇਹ ਆਪਦੀ ਕੌਮ ਦੇ ਖਿਲਾਫ ਭੁਗਤਦੇ ਆ। ਇਹ ਹੀ ਮੱਤ IAS IPS ਅਫਸਰਾਂ ਵਾਲੀ ਸਾਰੀ ਇਸ ਮੁਲਕ ਦੇ ਪੰਜਾਬ ਦੇ ਸਿਆਸਤਦਾਨਾਂ ਨੂੰ ਆਈ ਹੋਈ ਆ ਤੇ ਇਸ ਹਿਸਾਬ ਕਿਤਾਬ ਦੇ ਵਿੱਚ ਸਾਨੂੰ IAS ਅਫਸਰ IPS ਅਫਸਰ ਜਿਹੜੇ ਆ ਉਹ ਚਾਹੀਦੇ ਆ ਕਿ ਨਹੀਂ ਚਾਹੀਦੇ, ਇਹ ਦੇਖ ਲਓ। ਉਹਨਾਂ ਦਾ ਖਿਲਾਫ ਭੁਗਤਣ। ਫਿਰ ਜਿਹੜੇ ਸਿਆਸਤਦਾਨ ਇਹ ਤੋਂ ਪਹਿਲਾਂ ਕਿ ਇਹੋ ਜਿਹੇ ਹੀ ਹੋਰ ਬਣਨ ਜਿਹੜੇ ਕਹਿਣ ਕਿ ਜੀ ਬਹੁਤ ਵਧੀਆ ਕੀਤਾ, ਜਿਹੜੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੰਦਰਾ ਬੀਬੀ ਕੋਲ ਗਏ ਤੇ ਇੰਦਰਾ ਨੂੰ ਬਹਿ ਕੇ ਬੀਬੀ ਜੀ ਕਹਿੰਦੇ ਸੀ, ਬਹਿ ਕੇ ਉਹਨੂੰ ਕਹਿੰਦੇ, ਉਹ ਸੋਚੇ ਵੀ ਮੈਂ ਤਾਂ ਮਤਲਬ ਕਿ ਡਰਦੀ ਸੀਗੀ, ਉਹ ਕਹਿੰਦੇ ਜੀ ਚੱਕੀ ਗੱਲ ਹੀ ਨਹੀਂ ਕੋਈ, ਬਹੁਤ ਵਧੀਆ ਕੀਤਾ। ਹੁਣ ਇਹੋ ਜਿਹੇ ਸਿੱਖ ਜਿਹੜੇ ਆਪਦੇ ਧਰਮ ਅਸਥਾਨ ਦੇ ਉੱਤੇ ਹਮਲੇ ਤੋਂ ਬਾਅਦ ਇਸ ਗੱਲ ਦੀ ਵਕਾਲਤ ਕਰਨ, ਹਮਾਇਤ ਕਰਨ, ਹਮਲਾ ਕਰਨ ਵਾਲੀ ਤਾਂ ਘਬਰਾਈ ਫਿਰੇ, ਉਲਟਾ ਇਹ ਉਹਨੂੰ ਪੰਪ ਦੇਣ ਲੱਗੇ ਹੋਏ। ਇਹੋ ਜਿਹੇ ਸਿਆਸਤਦਾਨ ਜਿਹੜੇ ਆ ਉਹਨਾਂ ਦੀ ਥਾਂ ਉੱਤੇ ਸਾਨੂੰ ਆਪਦੇ ਨਵੇਂ ਸਿਆਸੀ ਭਲਵਾਨ ਪੈਦਾ ਕਰਨੇ ਪੈਣਗੇ। ਮੈਂ ਭਾਰਤੀ ਸਿਸਟਮ 'ਚ ਯਕੀਨ ਨਹੀਂ ਰੱਖਦਾ, ਪਰ ਜੇਕਰ ਜੁਰਤ ਵਾਲੇ ਦਲੇਰ ਬਾਗੀ ਜਾਂ ਬਾਦਸ਼ਾਹ ਵਾਲੀ ਭਾਵਨਾ ਵਾਲੇ ਸਾਡੇ ਸਿਆਸੀ ਖੇਤਰ ਵਿੱਚ ਨੌਜਵਾਨ ਜਾਣ ਤਾਂ ਸਾਨੂੰ ਇੰਨੀ ਕੁ ਗੁੰਜਾਇਸ਼ ਦੇਣੀ ਪਊਗੀ। ਖਾਲਿਸਤਾਨ ਦੇ ਨਿਸ਼ਾਨੇ ਤੱਕ ਪਹੁੰਚਣ ਲਈ ਸਾਨੂੰ ਥੋੜਾ ਬਹੁਤਾ ਫਲੈਕਸੀਬਿਲਿਟੀ ਜਿੱਥੇ ਜਿੱਥੇ ਹੋ ਸਕੇ ਉਹ ਦੇ ਦੇਣੀ ਪਊਗੀ। ਉਪਰੰਤ ਪੰਜਾਬ ਜਿਹੜਾ ਹੈ ਉਹ ਆਪਦੇ ਬਾਗੀਪੁਣੇ ਨੂੰ, ਆਪਦੇ ਕੌਮ ਧਰਮ ਨਾਲ ਜਿਹੜਾ ਇਸ਼ਕ ਆ ਉਹਨੂੰ ਕਦੇ ਨਾ ਲੁਕਾਉਂਦਾ ਤੇ ਨਾ ਲੁਕੋ ਸਕਦਾ। ਅੱਜ ਇੰਦਰਾ ਗਾਂਧੀ ਨਾਂ ਦੀ ਇੱਕ ਫਿਲਮ ਜਿਹੜੀ ਸੀ ਉਹ ਬਣਾਉਂਦੀ ਫਿਰਦੀ ਸੀ, ਕੰਗਣਾ ਰਣੌਤ ਪਿੱਛੇ ਉਹਦੀ ਬੜੀ ਚਰਚਾ ਹੋਈ। ਹੁਣ ਉਹ MP ਬਣ ਗਈ ਆ, BJP ਦੀ MP ਬਣੀ ਤੇ ਉਹ ਸਿੱਖਾਂ ਨੂੰ ਚੜਾਉਣ ਦਾ ਕੋਈ ਮੌਕਾ ਨਹੀਂ ਖੰਝਾਉਂਦੀ। ਜਿਹੜੀ ਉਹਨੇ ਇੰਦਰਾ ਗਾਂਧੀ ਵਾਲੀ ਲੁੱਕ ਬਣਾ ਕੇ, ਦਿੱਖ ਬਣਾ ਕੇ, ਉਹਦੇ ਮਨ 'ਚ ਉਦੋਂ ਵੀ ਸਿੱਖੀ ਨਾਲ ਜਾਂ ਸਿੱਖਾਂ ਨਾਲ ਜਿਹੜੀ ਖੁੰਦਕ ਸੀ ਉਹ ਸੀਗੀ। ਫਿਰ ਕਿਸਾਨ ਸੰਘਰਸ਼ ਚੱਲਿਆ, ਉਦੋਂ ਅਵਾ ਤਵਾ ਬੋਲਦੀ ਰਹੀ। ਆਮ ਵੀ ਜਦੋਂ ਕਿਤੇ ਉਹਨੂੰ ਮੌਕਾ ਮਿਲੇ ਉਹ ਪੰਜਾਬ ਨੂੰ ਜਾਂ ਪੰਥ ਨੂੰ ਨੀਵਾਂ ਦਿਖਾਉਂਦੀ। ਅੱਜ ਕਿਤੇ ਚੰਡੀਗੜ੍ਹ 에ਅਰਪੋਰਟ ਤੇ ਕਿਤੇ ਸਿੱਖ ਬੀਬੀ ਦੇ ਕਿਸੇ ਦੇ, ਜਿਹੜੀ ਉੱਥੇ ਵਿਚਾਰੀ ਨੌਕਰੀ ਮੁਲਾਜ਼ਮ ਸੀਗੀ, ਉੱਥੇ ਕੰਮ ਕਰਦੀ ਬੀਬੀ ਦੇ ਧੱਕੇ ਚੜ ਗਈ। ਉਹਨੇ ਦੱਸਦੇ ਆ ਵੀ ਥੱਪੜ ਛੱਡਿਆ ਤੇ ਜਦੋਂ ਮੀਡੀਆ ਵਾਲਿਆਂ ਨੇ, ਲੋਕਾਂ ਨੇ, ਅਫਸਰਸ਼ਾਹੀ ਨੇ ਪੁੱਛਿਆ ਤਾਂ ਉਸ ਬੱਚੀ ਨੇ, ਸਾਡੀ ਕੌਮ ਦੀ ਧੀ ਨੇ ਇਹੀ ਕਿਹਾ ਕਿ ਜੀ ਇਹ ਜਦੋਂ ਕਿਸਾਨ ਸੰਘਰਸ਼ ਮੌਕੇ ਭੌਂਕਦੀ ਸੀ ਉਦੋਂ ਮੇਰੀ ਮਾਂ ਵੀ ਉੱਥੇ ਬੈਠੀ ਸੀ, ਸਾਡੀਆਂ ਮਾਵਾਂ ਉੱਥੇ ਬੈਠੀਆਂ ਸੀ ਜਦੋਂ ਇਹ ਕਹਿੰਦੀ ਸੀ ਕਿ 100 ਰੁਪਏ ਦਿਹਾੜੀ ਤੇ ਇੱਥੇ ਤੁਰੀਆਂ ਫਿਰਦੀਆਂ। ਇਹ ਘਟਨਾ ਕੀ ਦੱਸਦੀ ਹੈ ਕਿ ਚਾਹੇ ਹਮਲਾ ਸਾਡੇ ਕੌਮ ਦੀ ਕਿਸੇ ਇੱਕ ਬੀਬੀ ਉੱਤੇ ਆ ਵੀ 100 ਰੁਪਏ ਦਿਹਾੜੀ, ਚਾਹੇ ਉਹ ਸਾਡੇ ਸੰਘਰਸ਼ ਉੱਤੇ ਆ, ਚਾਹੇ ਸਾਡੇ ਦਰਬਾਰ ਸਾਹਿਬ ਦੇ ਹਮਲੇ ਤੇ, ਖਾਲਸੇ ਦੇ ਅੰਦਰ ਜਿਹੜੀ ਲੜਨ ਮਰਨ ਦੀ, ਕਿਉਂਕਿ ਉਹ ਬੀਬੀ ਨੂੰ ਚੰਗੀ ਤਰ੍ਹਾਂ ਪਤਾ ਕਿ ਮੇਰੀ ਨੌਕਰੀ ਤੇ ਵੀ ਖਤਰਾ ਹੋ ਸਕਦਾ, ਮੇਰੇ ਨਾਲ ਹੋਰ ਮਾੜਾ ਭੈੜਾ ਵੀ ਵਾਪਰ ਸਕਦਾ। ਅਗਲਿਆਂ ਦਾ ਨਵਾਂ ਮੋਦੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣ ਜਾ ਰਿਹਾ ਤੇ ਇਸ ਮਾਹੌਲ ਦੇ ਵਿੱਚ ਵੀ ਪ੍ਰਵਾਹ
ਕਰਨ ਤੋਂ ਬਗੈਰ ਐਡਾ ਕਦਮ ਚੱਕਣਾ, ਇਹ ਹੀ ਉਹ ਫਿਤਰਤ ਆ ਜਿਹਦੇ ਵਿੱਚੋਂ ਸਾਡੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵਰਗੇ, ਭਾਈ ਕੇਰ ਸਿੰਘ ਵਰਗੇ, ਭਾਈ ਜਿੰਦੇ ਸੁੱਖੇ ਵਰਗੇ ਸੂਰਮੇ ਨਿੱਤਰਦੇ ਆ। ਤੇ ਇਸ ਚੀਜ਼ ਦਾ ਸਦਾ ਹੀ ਸਾਨੂੰ ਫਖਰ ਰਹੇਗਾ ਕਿ ਸਾਡੀ ਕੌਮ ਕਦੇ ਵੀ ਕਿਸੇ ਦੀ ਭਾਜੀ ਜਿਹੜੀ ਆ ਉਹ ਰੱਖਦੀ ਨਹੀਂ। ਜੂਨ 1984 ਤੋਂ ਬਾਅਦ ਬਹੁਤ ਸਾਰਿਆਂ ਨੇ ਅਸਤੀਫੇ ਦਿੱਤੇ, ਬਹੁਤ ਸਾਰਿਆਂ ਨੇ ਨੌਕਰੀਆਂ ਛੱਡੀਆਂ। ਸਰਦਾਰ ਸਿਮਰਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਹਰਿੰਦਰ ਸਿੰਘ ਖਾਲਸਾ ਤੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਜਾਂ ਮਾਸਟਰ ਸੂਰਤ ਸਿੰਘ ਜੀ, ਹੋਰ ਬੜੇ ਨੇ ਜਿਨ੍ਹਾਂ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਰੋਸ ਦਾ ਪ੍ਰਗਟਾਵਾ ਕੀਤਾ। ਧਰਮੀ ਫੌਜੀਆਂ ਨੇ ਆਪਦੇ ਤਰੀਕੇ ਨਾਲ ਕੀਤਾ, ਪਰ ਸਭ ਤੋਂ ਵਧੀਆ ਕੰਮ ਕੀਤਾ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਸੁਣ ਕੇ, ਬਾਰਡਰ ਟੱਪ ਕੇ, ਪਾਕਿਸਤਾਨ ਰਹਿ ਕੇ, ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਜਿੰਨਾ ਕੁ ਹੋ ਸਕਿਆ ਦੁਸ਼ਮਣ ਨੂੰ ਸੋਧਾ ਲਾ ਕੇ ਦੱਸਿਆ ਕਿ ਖਾਲਸਾ ਕਿਸੇ ਦੀ ਭਾਜੀ ਨਹੀਂ ਰੱਖਦਾ ਹੁੰਦਾ। ਜਿਹੜੇ ਭੈਣ ਭਰਾ ਉਸ ਦੌਰ ਨੂੰ ਕਾਲਾ ਦੌਰ ਕਹਿ ਕੇ ਚੇਤੇ ਕਰਦੇ, ਉਹ ਦੁਸ਼ਮਣ ਦੇ ਫੈਲਾਏ ਹੋਏ ਟਰੈਪ ਦੇ ਵਿੱਚ ਫਸੇ ਹੋਏ ਨੇ। ਸਾਡੀ ਕੌਮ ਨੂੰ ਇਸ ਗੱਲ ਦਾ ਚੇਤਾ ਰੱਖਣ ਦੀ ਲੋੜ ਆ ਕਿ ਆਪਰੇਸ਼ਨ ਬਲੂ ਸਟਾਰ ਕਹਾ ਕੇ ਉਹ ਸਾਨੂੰ ਘੱਲੂਘਾਰਾ, ਤੀਜਾ ਘੱਲੂਘਾਰਾ ਜਿਹੜਾ ਹੈ ਉਹ ਭੁਲਾਉਣਾ ਚਾਹੁੰਦੇ। ਉਹ ਚਾਹੁੰਦੇ ਆ ਕਿ ਅਸੀਂ ਦਿੱਲੀ ਦੰਗੇ ਕਿਆ ਕਰੀਏ, ਅਸੀਂ ਸਿੱਖਾਂ ਦੀ ਨਸਲਕੁਸ਼ੀ ਨੂੰ ਭੁੱਲ ਜਾਈਏ। ਦੰਗੇ ਦੋ ਬੰਦਿਆਂ, ਦੋ ਧਿਰਾਂ ਦੀ ਲੜਾਈ ਹੁੰਦੀ, ਇੱਥੇ ਤਾਂ ਸਾਡਾ ਇੱਕ ਤਰਫਾ ਕਹਾਣ ਹੋਇਆ ਸੀ। ਇਵੇਂ ਹੀ ਉਹ ਆਪਦਾ ਨੈਰੇਟਿਵ, ਆਪਦੀ ਗੱਲ ਸਾਡੇ ਤੇ ਥੋਪਦੇ। ਪਰ ਸਾਡੀ ਕੌਮ ਜਿਹੜੀ ਹੈ ਉਹ ਇੱਕ ਭੋਲੇਪਣ ਦੇ ਵਿੱਚ ਕਦੇ-ਕਦੇ ਇਹਨਾਂ ਚੱਕਰਾਂ 'ਚ ਫਸ ਵੀ ਜਾਂਦੀ ਹੈ। ਪਰ ਸਾਡੀ ਕੌਮ ਦਾ ਇੰਨਾ ਜ਼ਿਆਦਾ ਮਾੜਾ, ਇੰਨਾ ਜ਼ਿਆਦਾ ਭੈੜਾ ਸੋਚਣ ਵਾਲੇ ਆਪ ਬਹੁਤ ਸਾਰੇ ਸੰਸਾਰ ਦੇ ਵਿੱਚ ਇਹਨਾਂ ਦਾ ਮੂੰਹ ਕਾਲਾ ਹੋ ਰਿਹਾ। ਸਾਡੇ ਖਾਲਸਾ ਪੰਥ ਦਾ ਦਿਨੋਂ ਦਿਨ ਝੰਡਾ ਬੁਲੰਦ ਹੋ ਰਿਹਾ। ਅੱਜ ਇਹ ਗੱਲ ਮੰਨਣ ਲੱਗਿਆ ਸਾਨੂੰ ਕੋਈ ਦਿਲ ਦੇ ਵਿੱਚ ਇਤਰਾਜ਼ ਜਾਂ ਉਜ਼ਰ ਵਾਲੀ ਗੱਲ ਨਹੀਂ ਕਿ ਪਿਛਲੀ ਪੀੜ੍ਹੀ ਨੇ ਜੋ ਕੁਝ ਉਹਦੇ ਤੋਂ ਹੋਇਆ ਉਹਨੇ ਕਰ ਲਿਆ, ਪਰ ਨਵੀਂ ਪੀੜ੍ਹੀ ਨੇ ਝੰਡਾ ਸੰਭਾਲ ਲਿਆ। ਸਾਰੇ ਸੰਸਾਰ ਦੇ ਵਿੱਚ ਖਾਲਿਸਤਾਨ ਦੀ ਚਰਚਾ ਜਿੰਨੇ ਵੱਡੇ ਪੱਧਰ ਤੇ ਹੁਣ ਹੋਣ ਲੱਗੀ ਹੈ, ਇਹ ਇੰਡੀਆ ਦੀਆਂ ਚੀਕਾਂ ਪੈ ਰਹੀਆਂ ਨੇ। ਇੰਡੀਅਨ ਸਟੇਟ ਸਿਸਟਮ ਹਰ ਤਰੀਕੇ ਨਾਲ ਹੱਥਾਂ ਪੈਰਾਂ 'ਚ ਆਇਆ ਪਿਆ ਤੇ ਕਈ ਕਰਤੂਤਾਂ ਜਿਵੇਂ ਟਾਰਗੇਟ ਕਿਲਿੰਗ ਜਾਂ ਹੋਰ ਇਹ ਸਾਰਾ ਕੁਝ ਵੀ ਕਰਦਾ ਕਰਾਉਂਦਾ। ਪਰ ਸਾਡੀ ਕੌਮ ਦਾ ਇਹ ਨਿਸ਼ਚਾ ਆ ਕਿ ਉਹ ਦਿਨ ਇੱਕ ਦਿਨ ਜ਼ਰੂਰ ਆਊਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲੂਗਾ। ਉਸ ਦਿਨ ਦੀ ਉਡੀਕ ਤੇ ਆਸ ਵਿੱਚ ਇੱਥੇ ਫਤਿਹ ਅਰਜ਼ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।